ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਹੇ ਪ੍ਰਾਨਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੂ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰ ਸੁਣੈ, ਜੋ ਕਾਲ ਕਿਰਪਾ ਕਰਾਏ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ,
ਖਿਆਲ। ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਰਮ ਖੰਡ ਕੀ ਬਾਣੀ ਜੋਰ, ਸਿੱਥੈ ਹੋਰ ਨਾ ਕੋਈ ਹੋਰ। ਕਰਮ ਖੰਡ ਕੀ ਬਾਣੀ ਜੋਰ, ਸਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਤ ਮਹਾਬਲ ਸੂਰ, ਤਿਨ ਬਹਿ ਰਾਮ ਰਹਿਆ ਭਰਪੂਰ। ਕਰਮ ਖੰਡ ਕੀ ਬਾਣੀ ਜੋਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੀ ਜਾਗ, ਅੰਮ੍ਰਿਤਮਈ ਗੁਰਬਾਣੀ ਦਾ ਰਸ ਬਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਸ਼ਰਧਾ ਭਾਵਨਾ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਜਪਜੀ ਸਾਹਿਬ ਪਾਵਨ ਬਾਣੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਜਿਵੇਂ ਸਿੱਧਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ, हे ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਵੇਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਤਿੰਨ ਹੀ ਚੀਜ਼ਾਂ ਕਥਨ ਕੀਤੀਆਂ ਨੇ, ਕਰਮ, ਗਿਆਨ ਅਤੇ ਉਪਾਸ਼ਨਾ। ਤੇ ਸਤਿਗੁਰੂ ਜੀ ਨੇ ਵਚਨ ਕੀਤੇ ਸਨ ਕਿ ਅਸੀਂ 5 ਅਵਸਥਾਵਾਂ ਕਥਨ ਕਰਕੇ ਤੁਹਾਨੂੰ ਦੱਸਦੇ ਹਾਂ। 3 ਅਵਸਥਾ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਛਲੀਆਂ ਪੌੜੀਆਂ ਵਿੱਚ ਕਥਨ ਕੀਤਾ, ਜੋ ਅਸੀਂ ਵਿਚਾਰ ਕਰਦੇ ਆ ਰਹੇ ਹਾਂ। ਜਿਵੇਂ ਸਤਸੰਗੀ ਦੀ ਅਵਸਥਾ ਕਥਨ ਕੀਤੀ ਹੈ ਕਿ ਉਹ ਧਰਮੀ ਹੁੰਦਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਆਨ ਖੰਡੀਆਂ ਦੇ ਪ੍ਰਥਾਏ ਕਥਨ ਕੀਤਾ। ਫਿਰ ਤੀਸਰੀ ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰਮ ਖੰਡੀਆਂ ਦੀ ਕਥਨ ਕੀਤੀ ਹੈ, ਜੋ ਕੱਲ੍ਹ ਵਿਚਾਰ ਕੀਤੀ ਸੀ। ਅੱਜ ਦੀ ਪੌੜੀ ਅੰਦਰ ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਹੁਣ ਕਰਮਖੰਡ ਤੇ ਸੱਚਖੰਡ ਦੇ ਪ੍ਰਥਾਏ ਗਰੀਬ ਨਵਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਫਿਰ ਸਵਾਲ ਕਰਤਾ, ਮਹਾਰਾਜ ਕਰਮ ਖੰਡੀਆਂ ਦੇ ਪ੍ਰਥਾਇਆ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ।
ਸਤਿਗੁਰੂ ਜੀ ਨੇ ਵਚਨ ਕੀਤਾ ਹੈ, ਸਿੱਧੋ ਕਰਮ ਖੰਡੀਆਂ ਦੇ ਪ੍ਰਥਾਏ ਦਾ ਅਸੀਂ ਕਥਨ ਕਰ ਦਿੱਤਾ ਕਿ ਕਿਹੋ ਜਿਹੇ ਉਹਨਾਂ ਦੇ ਸੰਸਾਰ ਦੇ ਅੰਦਰ ਕਰਮ ਆ, ਕਿੰਨੇ ਤਮਾਮ ਕਰਮ ਆ, ਕਰਮ ਕੀਤੇ ਨਹੀਂ ਜਾ ਕਥਨ ਕੀਤੇ ਹੀ ਨਹੀਂ ਜਾ ਸਕਦੇ। ਇਸ ਲਈ ਇੱਥੇ ਕਰਮ ਨਾਮ ਇੱਥੇ ਕਮਾਈ ਦਾ ਅਰਥ ਸਮਝ ਲੈਣਾ। ਤੁਹਾਡੇ ਸਵਾਲ ਕਰਨ ਦੇ ਕਹਿੰਦੇ ਅਸੀਂ ਉਪਦੇਸ਼ ਬਖਸ਼ਿਸ਼ ਕਰਨ ਲੱਗੇ ਹਾਂ, ਪਰ ਕਰਮ ਨਾਮ ਇੱਥੇ ਕਮਾਈ ਦਾ ਸਮਝਣਾ ਕਿ ਜਿਨ੍ਹਾਂ ਨੇ ਜੀਵਨ ਦੇ ਵਿੱਚ ਘਾਲਣਾ ਘਾਲ ਕੇ ਆਲਸ ਨੂੰ ਤਿਆਗ ਕੇ ਜਗਤ ਤੋਂ ਪਰਾਮ ਹੋ ਕੇ ਪਰਮੇਸ਼ਰ ਦੀ ਬੰਦਗੀ ਰੂਪ ਘਾਲਣਾ ਘਾਲੀ ਹੈ, ਕਮਾਈ ਕੀਤੀ ਹੈ। ਜਿਨ੍ਹਾਂ ਨੇ ਮਸ਼ੱਕਤ ਘਾਲ ਕੇ ਜੀਵਨ ਦੇ ਵਿੱਚ ਸੇਵਾ ਤੇ ਸਿਮਰਨ ਕੀਤਾ ਹੈ, ਉਹਨਾਂ ਦੀ ਬਾਣੀ ਦੇ ਵਿੱਚ ਕਿੰਨਾ ਬਲ ਹੁੰਦਾ ਹੈ, ਕਿੰਨਾ ਪਰਮੇਸ਼ਰ ਉਹਨਾਂ ਨੂੰ ਜ਼ੋਰ ਬਖਸ਼ ਦਿੰਦਾ, ਕਿੰਨਾ ਬਲ, ਉਹਨਾਂ ਦੀ ਤਾਕਤ, ਕਿੰਨੀ ਸ਼ਕਤੀ ਉਹਨਾਂ ਦੇ ਬਚਨਾਂ ਵਿੱਚ ਹੋ ਜਾਂਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਧੋ ਇੱਥੇ ਹੁਣ ਕਰਮ ਨਾਮ ਕਰਮ ਕਾਂਡੀ ਜਾਂ ਕਰਮਾਂ ਦਾ ਨੇ ਕਮਾਈ ਇੱਥੇ ਦਾ ਅਰਥ ਸਮਝ ਲੈਣਾ। ਔਰ ਨਾਲ ਹੀ ਇਹਦੇ ਜੋ 6ਵੀਂ ਭੂਮਿਕਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਦਾਰਥਾ ਭਾਵਨੇ ਵਾਲੀ ਕਥਨ ਕੀਤੀ ਹੈ। ਪਿੱਛੇ ਕ੍ਰਮਵਾਰ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਆ ਰਹੇ ਹੈ, ਸ਼ੁਭ ਇੱਛਾ ਸ਼ੁਭ ਵਿਚਾਰਨਾ, ਔਰ ਇਸੇ ਪ੍ਰਕਾਰ ਤਨੁ ਮਾਨਸਾ ਅਸਨ ਸੰਕਟ ਤੇ ਅਸਤਵਾ ਪਦ, ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਅੱਜ ਪਦਾਰਥਾ ਭਾਵਨੇ ਕਥਨ ਕਰਦੇ ਹੈ। ਤੇ ਜਿਹੜੀ 7ਵੀਂ ਭੂਮਿਕਾ ਨੂੰ ਤੁਰੀਆ ਪਦ ਕਿਹਾ ਜਾਂਦਾ ਹੈ। ਇਸੇ ਪੌੜੀ ਦੀਆਂ ਅਖੀਰਲੀਆਂ ਜੋ 4 ਪੰਕਤੀਆਂ ਸਤਿਗੁਰੂ ਜੀ ਨੇ ਉਚਾਰਨ ਕੀਤੀਆਂ, ਉਹ ਤੁਰੀਆ ਪਦ ਦੇ ਪ੍ਰਥਾਏ ਸਤਿਗੁਰੂ ਜੀ ਨੇ ਉਚਾਰੀਆਂ ਹਨ। ਇੱਕ ਪੌੜੀ ਦੇ ਅੰਦਰ 2 ਖੰਡਾਂ ਦਾ ਜ਼ਿਕਰ ਕੀਤਾ ਹੈ, 2 ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤੀਆਂ ਹਨ। ਜਿਹੜੇ ਕਮਾਈ ਕਰਨ ਵਾਲੇ ਗੁਰਮੁਖ ਪਿਆਰੇ ਹੈ, ਤੇ ਉਹਨਾਂ ਦੇ ਵਚਨਾਂ ਵਿੱਚ ਕਿੰਨਾ ਜ਼ਿਆਦਾ ਬਲ ਹੁੰਦਾ ਹੈ, ਉਹਨਾਂ ਨੂੰ ਕੋਈ ਮੋੜ ਨਹੀਂ ਸਕਦਾ, ਉਹਨਾਂ ਦੇ ਬਲ ਨੂੰ ਕੋਈ ਭੰਨ ਨਹੀਂ ਸਕਦਾ, ਉਹਨਾਂ ਦੇ ਵਚਨਾਂ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ 37ਵੀਂ ਪੌੜੀ ਦੇ ਅੰਦਰ ਕਥਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਵੇਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਸਤ ਸੰਗਤ ਜੀ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ ਜੀ। ਪਿਆਰ ਅਦਬ ਨਾਲ ਉਚਾਰਨ ਕਰੋ, ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰਮ ਖੰਡ ਕੀ ਬਾਣੀ ਜੋਰ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਆ, ਹੇ ਸਿੱਧੋ ਜਿਹੜੇ ਕਰਮ ਖੰਡੀ ਹੈ ਨਾ, ਜੋ ਜੀਵਨ ਦੇ ਵਿੱਚ ਆਲਸ ਨੂੰ ਤਿਆਗ ਕੇ ਪਰਮਾਤਮਾ ਦੀ ਬੰਦਗੀ ਵੱਲ ਕਮਾਈ ਕਰਦੇ ਆ। ਇੱਕ ਜਗਤ ਦੇ ਉਹ ਲੋਕ ਹਨ ਜਿਹੜੇ ਬੁੱਧੀ ਦੇ ਤਲ ਤੇ ਜੀਵਨ ਵਾਲੇ ਆ। ਉਹ ਸੰਸਾਰ ਭਰ ਦੇ ਸੰਸਾਰ ਦੇ ਅੰਦਰ ਕੰਮਾਂ ਦੀ, ਧਨ ਦੀ, ਪਦਾਰਥਾਂ ਦੀ ਕਮਾਈ ਕਰਦੇ ਰਹਿੰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਜਿਹੜਾ ਸਮਾਂ ਹੈ ਸੁਖਾਲਾ ਬਤੀਤ ਹੋਵੇਗਾ। ਪਰਿਵਾਰ ਤੱਕ ਕੀ ਆਉਣ ਵਾਲੀਆਂ ਪੁਸ਼ਤਾਂ ਤੱਕ ਸੋਚਦੇ ਰਹਿੰਦੇ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਜਿਹੜੀਆਂ ਉਹ ਇਹ ਧਨ ਪਦਾਰਥ ਛਕਦੇ ਰਹਿਣਗੀਆਂ, ਖਾਂਦੇ ਪਹਿਨਦੇ ਹਟਾਉਂਦੇ ਰਹਿਣਗੇ, ਤਾਂ ਵੀ ਮੁੱਕੇਗਾ ਨਹੀਂ। ਉਹ ਇਸ ਪ੍ਰਕਾਰ ਇਹ ਯਤਨ ਕਰਦੇ ਤੇ ਸੰਸਾਰ ਭਰ ਦੇ ਧਨ ਪਦਾਰਥਾਂ ਦੀ ਖੱਟਣ ਦੀ ਕਮਾਈ ਕਰਦੇ ਰਹਿੰਦੇ ਆ। ਪਰ ਇੱਕ ਉਹ ਗੁਰਮੁਖ ਪਿਆਰੇ ਹਨ ਜੋ ਬੁੱਧੀ ਦੇ ਤਲ ਤੇ ਨਹੀਂ, ਉਹ ਸੁਰਤੀ ਦੁਆਰਾ ਜੀਵਨ ਨਿਰਵਾਹ ਕਰਦੇ ਆ। ਸੁਰਤੀ ਵੀ ਉਹਨਾਂ ਨੇ ਸਾਧ ਸੰਗਤ ਜੀ ਸਰਮ ਖੰਡੀਆਂ ਦੀ ਸੰਗਤ ਕਰ ਕਰਕੇ ਜਿਨ੍ਹਾਂ ਨੇ ਘੜ ਲੈਣਾ ਕੀਤੀ ਹੈ। ਜਿਵੇਂ ਗੱਲ ਵਿਚਾਰ ਆਈ ਸੀ ਪਿਛਲੀ ਪੌੜੀ ਦੇ ਵਿੱਚ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਇਹ ਸਭ ਨੂੰ ਅਭਾਵ ਕਰ ਲੈਂਦੇ ਹੈ। ਸੁਰਤੀ ਵੀ ਉਹ ਸੰਸਾਰਾਕਾਰ ਤੋਂ ਹਟਾ ਕੇ ਬ੍ਰਹਮਾਕਾਰ ਕਰ ਲੈਂਦੇ ਹੈ।
ਤੇ ਇੱਥੇ ਇਹ ਨਹੀਂ ਸਮਝ ਲੈਣਾ ਕਿ ਉਹ ਕਿਰਤ ਕਰਨੀ ਛੱਡ ਦਿੰਦੇ ਆ ਸਾਧ ਸੰਗਤ ਜੀ। ਨਹੀਂ, ਕਿਰਤ ਧਰਮ ਦੀ ਉਹ ਜ਼ਰੂਰ ਕਰਦੇ ਆ, ਪਰ ਜਿੱਥੇ ਕਿਰਤ ਕਰਦੇ ਆ ਨਾ ਹੱਥਾਂ ਪੈਰਾਂ ਦੇ ਨਾਲ, ਉੱਥੇ ਹਿਰਦੇ ਕਰਕੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਆ। ਸੁਰਤ ਉਹਨਾਂ ਦੀ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਹੋਈ ਰਹਿੰਦੀ ਹੈ। ਜਿਵੇਂ ਭਗਤ ਨਾਮਦੇਵ ਜੀ ਦੇ ਵਚਨ ਆਉਂਦੇ ਆ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਅਜਿਹੀ ਉਹਨਾਂ ਗੁਰਮੁਖਾਂ ਦੀ ਅਵਸਥਾ ਹੋ ਜਾਂਦੀ ਹੈ, ਚਿੱਤ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਸਮਾਏ ਰਹਿੰਦੇ ਆ, ਸਰੀਰ ਕਰਕੇ ਧਰਮ ਦੀ ਕਿਰਤ ਕਰਦੇ ਆ, ਜਗਤ ਦੀ ਬਣਾਈ ਹੋਈ ਮਰਜ਼ਾਦਾ ਅਨੁਸਾਰ ਸੰਸਾਰ ਵਿੱਚ ਵਿਚਰਦੇ ਆ। ਪਰ ਸਾਨੂੰ ਭੁਲੇਖਾ ਹੁੰਦਾ ਹੈ ਕਿ ਨਾਮ ਕਿਹੜੇ ਵੇਲੇ ਇਹ ਜਪਦੇ ਹੋਣਗੇ। ਇਹ ਤਾਂ ਸਾਡੇ ਵਾਂਗ ਤੁਰੇ ਫਿਰਦੇ ਆ, ਪਰ ਜਿਨ੍ਹਾਂ ਨੂੰ ਪਰਮੇਸ਼ਰ ਐਸੀ ਅਵਸਥਾ ਬਖਸ਼ਿਸ਼ ਕਰ ਦਿੰਦਾ ਹੈ, ਉਹ ਭਾਵੇਂ ਮੁਖ ਤੋਂ ਸਾਡੇ ਨਾਲ ਕੋਈ ਬਚਨ ਹੀ ਕਰ ਰਹੇ ਹੁੰਦੇ ਆ, ਪਰ ਸਾਧ ਸੰਗਤ ਜੀ ਹਿਰਦੇ ਅੰਦਰ ਉਹਨਾਂ ਦੇ ਪਰਮੇਸ਼ਰ ਦੇ ਨਾਮ ਦੀ ਝਰਨਾਹਟ ਚੱਲ ਰਹੀ ਹੁੰਦੀ ਹੈ। ਪਰਮੇਸ਼ਰ ਦੇ ਨਾਮ ਦੀ ਧੁਨੀ ਹਰ ਸਮੇਂ ਲਗਾਤਾਰ ਨਿਯੰਤਰਣ ਚੱਲਦੀ ਰਹਿੰਦੀ ਹੈ। ਐਸੀ ਗੁਰਮੁਖਾਂ ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਬਖਸ਼ਿਸ਼ ਕਰ ਰਹੇ ਹੈ, ਸਿੱਧੋ ਕਰਮ ਖੰਡ ਕੀ ਬਾਣੀ ਜੋਰ। ਜਿਨ੍ਹਾਂ ਨੇ ਜੀਵਨ ਦੇ ਵਿੱਚ ਘਾਲਣਾ ਘਾਲ ਕੇ ਸੇਵਾ ਤੇ ਸਿਮਰਨ ਕੀਤਾ ਹੈ, ਉਹਨਾਂ ਦੀ ਬਾਣੀ ਬਚਨਾਂ ਦੇ ਵਿੱਚ ਬਹੁਤ ਜ਼ਿਆਦਾ ਬਲ ਹੈ। ਇੱਥੇ ਜੋਰ ਨਾਮ ਗਿਆਨ ਦਾ ਵੀ ਹੈ, ਜੋਰ ਨਾਮ ਜੋੜਨ ਦਾ ਵੀ ਹੈ, ਤੇ ਜੋਰ ਨਾਮ ਬਲ ਦਾ, ਸ਼ਕਤੀ ਦਾ ਵੀ ਹੈ। ਇਹ ਤਿੰਨ ਅਰਥ ਇੱਥੇ ਆਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਅਰਥ ਵਿੱਚ ਬਖਸ਼ਿਸ਼ ਕਰਦੇ ਕਿ ਇੰਨਾ ਬਲ ਉਹਨਾਂ ਦੇ ਬਚਨਾਂ ਵਿੱਚ ਹੁੰਦਾ ਹੈ, ਜਦੋਂ ਉਹ ਬਚਨ ਕਰਦੇ ਆ ਉਹਨੂੰ ਕੋਈ ਟਾਲ ਨਹੀਂ ਸਕਦਾ। ਐਸਾ ਬੰਦਗੀ ਕਰਨ ਵਾਲੇ ਸਤਿਪੁਰਸ਼ ਦਾ ਰਸਨਾ ਤੋਂ ਨਿਕਲਿਆ ਹੋਇਆ ਜਿਹੜਾ ਵਾਕ ਹੁੰਦਾ, ਉਹ ਅਮੋੜ ਹੁੰਦਾ, ਉਹਨੂੰ ਕੋਈ ਮੋੜ ਨਹੀਂ ਸਕਦਾ। ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ ਕਿ ਉਹਨੂੰ ਕੋਈ ਟਾਲ ਦੇਵੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਧ ਬਚਨ ਕਹਿ ਕੇ ਗੁਰਬਾਣੀ ਵਿੱਚ ਬਚਨ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ, ਗਿਰ ਬਸਦਾ ਜਲ ਪਵਨ ਜਾਇਗੋ ਇੱਕ ਸਾਧ ਬਚਨ ਅਟਲਾਦਾ। ਕਹਿੰਦੇ ਗਿਰ ਵੱਡੇ ਵੱਡੇ ਸੁਮੇਰ ਪਰਬਤ ਵਰਗੇ ਪਹਾੜ ਇਹ ਢਹਿ ਢੇਰੀ ਹੋ ਸਕਦੇ ਆ, ਹਵਾ ਇੱਧਰ ਦੀ ਉੱਧਰ ਹੋ ਸਕਦੀ, ਪਾਣੀ ਅਗਨੀ ਇਹ ਅਭਾਵ ਹੋ ਸਕਦੇ ਹੈ, ਪਰ ਇੱਕ ਬੰਦਗੀ ਕਰਨ ਵਾਲੇ, ਜੀਵਨ ਵਿੱਚ ਸੇਵਾ ਤੇ ਸਿਮਰਨ ਕਰਨ ਵਾਲੇ, ਕਮਾਈ ਕਰਨ ਵਾਲੇ ਮਹਾਂਪੁਰਖ ਦੇ ਮੁਖ ਤੋਂ ਨਿਕਲਿਆ ਹੋਇਆ ਵਚਨ ਨਹੀਂ ਕੋਈ ਟਾਲ ਸਕਦਾ। ਅਟਲਾਦਾ ਹੈ, ਉਹਨੂੰ ਕੋਈ ਟਾਲ ਨਹੀਂ ਸਕਦਾ। ਕਰਮ ਖੰਡ ਕੀ ਬਾਣੀ ਜੋਰ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਰ ਬਖਸ਼ਿਸ਼ ਕੀਤਾ ਸੀ ਭਾਈ ਬਹਿਲੋ ਜੀ ਨੂੰ। ਭਾਈ ਬਹਿਲੋ ਸਭ ਤੋਂ ਪਹਿਲੋਂ ਸਾਧ ਸੰਗਤ ਭਾਵੇਂ ਪਹਿਲਾਂ ਸਖੀ ਸਰਵਰੀ ਦੇ ਪੁਜਾਰੀ ਸਨ, ਭਾਵੇਂ ਹੋਰ ਹੀ ਕਿੰਨੀਆਂ ਜਿਹੜੇ ਅਵਗਤ ਰੂਹਾਂ ਨੇ ਭੂਤਾਂ ਪ੍ਰੇਤਾਂ ਨੂੰ ਵਸ ਵਿੱਚ ਕਰਨ ਦਾ ਯਤਨ ਕਰਦੇ ਰਹਿੰਦੇ ਸਨ। ਲੋਕ ਬੜੀ ਇਹਨਾਂ ਦੀ ਸ਼ਕਤੀ ਦੇਖ ਕੇ ਤੇ ਆਓ ਭਗਤੀ ਕਰਿਆ ਕਰਦੇ, ਪਰ ਜਦੋਂ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ, ਇੰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਸੇਵਾ ਤੇ ਸਿਮਰਨ ਕੀਤਾ, ਇੰਨੀ ਜ਼ਿਆਦਾ ਜੀਵਨ ਦੇ ਵਿੱਚ ਘਾਲਣਾ ਘਾਲੀ, ਕਮਾਈ ਕੀਤੀ, ਇੰਨੀਆਂ ਮਹਾਨ ਸ਼ਕਤੀਆਂ ਪ੍ਰਾਪਤ ਹੋ ਗਈਆਂ। ਐਸਾ ਬਲ ਇਹਨਾਂ ਦੇ ਬਚਨਾਂ ਵਿੱਚ ਆ ਗਿਆ, ਜੋ ਵੀ ਮੁਖ ਤੋਂ ਬਚਨ ਕਰਦੇ ਪੂਰਾ ਹੋ ਜਾਂਦਾ ਸੀਗਾ। ਭਾਈ ਬਹਿਲੋ ਜੀ ਦਾ ਇੰਨੀ ਕਮਾਈ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ। ਕਹਿੰਦੇ ਜਿਵੇਂ ਇੱਕ ਪੰਡ ਦੇ ਵਿੱਚ ਬੰਨ੍ਹ ਕੇ ਕੋਈ ਲੈ ਜਾਂਦਾ ਨਾ, ਇੱਦਾਂ ਸਤਿਗੁਰੂ ਜੀ ਨੇ ਸਭ ਇਹਨਾਂ ਦੇ ਅਧੀਨ ਕਰਾ ਦਿੱਤੀਆਂ ਚੌਹਾਂ ਪਾਸਿਆਂ ਦੀਆਂ ਰੂਹਾਂ। ਤੇ ਇੱਕ ਪਾਸੇ ਦੇ ਜਿਹੜੇ ਪ੍ਰੇਤ ਕੋਈ ਰੂਹਾਂ ਸਨ, ਉਹਨਾਂ ਨੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹਨਾਂ ਦੇ ਅਧੀਨ ਨਾ ਹੋਣ ਦਿਓ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਆਪ ਜੀ ਮਹਾਰਾਜ ਹੁਕਮ ਕਰ ਦਿਓ ਆਪਣੇ ਸਿੱਖ ਭਾਈ ਬਹਿਲੋ ਨੂੰ
ਕਿ ਮੈਂ ਸਾਨੂੰ ਕੈਦ ਨਾ ਕਰਨ, ਰਹਾਂਗੇ ਅਸੀਂ ਇਹਨਾਂ ਦੇ ਅਧੀਨ ਹੀ, ਇਹਨਾਂ ਦੀ ਆਗਿਆ ਵਿੱਚ ਹੀ ਰਹਾਂਗੇ। ਜੋ ਵੀ ਹੁਕਮ ਕਰਿਆ ਕਰਨਗੇ ਉਸੇ ਤਰ੍ਹਾਂ ਹੀ ਰਹਾ ਕਰਾਂਗੀਆਂ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ 3 ਪਾਸੇ ਦੀਆਂ ਰੂਹਾਂ ਸਾਰੀਆਂ ਕੈਦ ਕਰ ਲਈਆਂ ਸਨ ਭਾਈ ਪਹਿਲੋ ਜੀ, ਜਿਹੜੇ ਅਵਗਤ ਰੂਹਾਂ ਭੂਤ ਪ੍ਰੇਤ ਹੈ। ਔਰ ਇਸ ਪ੍ਰਕਾਰ ਇੱਕ ਪਾਸੇ ਦੀ ਰੂਹਾਂ ਉਹ ਆਜ਼ਾਦ ਰਹਿੰਦੀਆਂ, ਪਰ ਭਾਈ ਪਹਿਲੋ ਜੀ ਦੇ ਆਗਿਆ ਦੇ ਅਨੁਸਾਰ ਹੀ ਰਹਿੰਦੀਆਂ ਸਨ। ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਸਾਹਿਬ ਮਹਾਰਾਜ ਦੀ ਜੰਗ ਲੜੀ ਹੈ ਨਾ, ਤੀਸਰੀ ਜੰਗ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਬਹਿਲੋ ਜੀ ਨੂੰ ਵਚਨ ਕੀਤਾ ਸੀਗਾ ਕਿ ਭਾਈ ਬਹਿਲੋ, ਤੇਰੇ ਕੋਲ ਕਰਾਮਾਤਾਂ ਨੇ ਭੂਤ ਪ੍ਰੇਤ ਤੋਂ ਵਸ ਕੀਤੇ ਹੈ। ਸਤਿਗੁਰੂ ਜੀ ਨੇ ਲੀਲਾ ਵਰਤਾਈ, ਕਹਿਣ ਲੱਗੇ ਜਾ ਆਪਣਾ ਕੋਈ ਪ੍ਰੇਤ ਭੇਜ ਕੇ ਦੇਖ ਫੌਜ ਕਿੱਥੇ ਕੋ ਚੜ੍ਹ ਕੇ ਆਈ ਹੈ। ਜਦੋਂ ਲਾਲਾ ਬੇਗ ਚੜ੍ਹ ਕਰਕੇ ਆਇਆ ਸੀਗਾ, ਲਾਲਾ ਬੇਗ, ਕਮਰ ਬੇਗ, ਇਹ ਬਹੁ ਗਿਣਤੀ ਵਿੱਚ ਫੌਜਾਂ ਚੜ੍ਹਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੰਗ ਕਰਨ ਵਾਸਤੇ ਲੈ ਕੇ ਆ ਰਹੇ ਸਨ। ਤੀਸਰੀ ਜੰਗ ਜਦੋਂ ਹੋਈ ਹੈ ਗੁਰੂ ਸਾਹਿਬ ਮਹਾਰਾਜ ਦੀ ਬਠਿੰਡੇ ਦੀ ਧਰਤੀ 'ਤੇ, ਉਸ ਸਮੇਂ ਜਦੋਂ ਇੱਕ ਭੂਤਨੀ ਨੂੰ ਭੇਜਿਆ, ਕਹਿੰਦੇ ਕਿ ਪ੍ਰੇਤ ਰੂਪ ਭੂਤਨੀ ਸੀਗੀ, ਉਸ ਨੂੰ ਦੇਖਣ ਵਾਸਤੇ ਜਦੋਂ ਭੇਜਿਆ ਕਿ ਜਾਓ ਫੌਜ ਕਿੱਥੇ ਕੋ ਆਈ ਹੈ ਦੇਖ ਕਰਕੇ ਆਓ ਸਨ, ਕਿ ਜਦੋਂ ਹਰੇ ਕਾ ਪਤਨ ਟੱਪ ਜਾਵੇਗੀ ਸਾਨੂੰ ਦੱਸ ਦੇਣਾ। ਉਸ ਸਮੇਂ ਉਨੀ ਦੇਰ ਤੱਕ ਅਸੀਂ ਫੌਜੀ ਇੱਥੇ ਉਡੀਕ ਕਰ ਰਹੇ ਹਾਂ। ਜਦੋਂ ਮਹਾਰਾਜ ਸੱਚੇ ਪਾਤਸ਼ਾਹੀ ਦੀ ਆਗਿਆ ਦੇ ਪਾ ਕੇ ਭਾਈ ਬਹਿਲੋ ਜੀ ਨੇ ਸਤਿਗੁਰਾਂ ਨੇ ਵਚਨ ਕੀਤਾ ਤੇ ਕਹਿਣ ਲੱਗੇ, ਮਹਾਰਾਜ ਸਤਿਗੁਰੂ ਜੀ ਮੈਂ ਤਾਂ ਇੱਕ ਭੂਤਨੀ ਪਹਿਲਾਂ ਹੀ ਖਬਰ ਦੇ ਦੇਣੀ ਹੈ। ਤੇ ਸਤਿਗੁਰੂ ਜੀ ਖਿੜਖੜਾ ਕੇ ਹੱਸ ਪਏ, ਕਹਿੰਦੇ ਭਾਈ ਬਹਿਲੋ ਤੇਰੀ ਭੂਤਨੀ ਤਾਂ ਕਾਜੀ ਨੇ ਫੜ ਲਈ ਹੈ, ਉਹਨੇ ਵਸ ਵਿੱਚ ਕਰ ਲਈ ਹੈ, ਉਹਨੇ ਆ ਕੇ ਕਿੱਥੋਂ ਸੁਨੇਹਾ ਦੇਣਾ। ਤੇ ਬੜਾ ਹੈਰਾਨ ਹੋਏ ਭਾਈ ਬਹਿਲੋ ਜੀ, ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਇੱਦਾਂ ਵੀ ਹੋ ਗਿਆ। ਸਤਿਗੁਰੂ ਜੀ ਕਹਿੰਦੇ ਹੋਰ ਕਿਸੇ ਨੂੰ ਭੇਜ ਕੇ ਦੇਖ ਲੈ। ਤੇ ਜਦੋਂ ਹੋਰ ਪ੍ਰੇਤ ਨੂੰ ਭੇਜਿਆ ਤੇ ਵਾਕਿਆ ਉਹ ਕਾਜੀ ਨੇ ਵਸ ਪਵੇ। ਫਿਰ ਵਚਨ ਕੀਤਾ ਸੀ ਕਿ ਪੁੱਤਰ ਤੁਹਾਡੇ ਘਰ ਵਿੱਚ ਪੈਦਾ ਹੋਵੇਗਾ, ਉਹਦਾ ਨਾਮ ਭਾਈ ਭਗਤਾ, ਉਹ ਨਗਰ ਵੀ ਉਹਨਾਂ ਦੇ ਨਾਮ ਤੇ ਵਸਾਇਆ ਭਗਤਾ। ਸਾਧ ਸੰਗਤ ਇਹਨਾਂ ਦੇ ਘਰ ਫਿਰ ਅੱਗੇ ਭਾਈ ਭਗਤਾ ਪੁੱਤਰ ਪੈਦਾ ਹੋਇਆ ਸੀਗਾ। ਇਸ ਪ੍ਰਕਾਰ ਬਚਨਾਂ ਵਿੱਚ ਇੰਨਾ ਬਲ ਆ ਜਾਂਦਾ ਕਿ ਜੋ ਵੀ ਮੁਕਤ ਵਚਨ ਕਰਦੇ ਆ ਨਾ, ਕਮਾਈ ਵਾਲੇ, ਬੰਦਗੀ ਕਰਨ ਵਾਲੇ ਮਹਾਂਪੁਰਖ, ਉਹ ਪੂਰਾ ਹੋ ਜਾਂਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਕਰਮ ਖੰਡ ਕੀ ਬਾਣੀ ਜੋਰ, ਇਹ ਸਿੱਧੋ ਬੜਾ ਬਲ ਹੁੰਦਾ ਹੈ ਕਮਾਈ ਕਰਨ ਵਾਲੇ ਬ੍ਰਹਮ ਵੇਤੇ ਮਹਾਂਪੁਰਖਾਂ ਦੇ ਬਚਨਾਂ ਦੇ ਵਿੱਚ। ਜਿਵੇਂ ਭਾਈ ਗੋਦੜੀਆ ਜੀ, ਭਾਈ ਗੌਰਾ ਜੀ ਦੇ ਘਰ ਸੀ ਨਾ, ਬੜੇ ਭਾਵਨਾ ਦੇ ਨਾਲ ਸੇਵਾ ਕਰਿਆ ਕਰਦੇ ਸਨ। ਤੇ ਸਾਧ ਸੰਗਤ ਜੀ ਜਦੋਂ ਨੌਕਰ ਨੂੰ ਤਾੜਦਿਆਂ ਹੋਇਆਂ ਦੇਖਿਆ ਤੇ
ਕਰਦੇ ਆ ਨਾ, ਉਹਨਾਂ ਦੇ ਕੋਲ ਕਮਾਈ ਰੂਪ ਰੌਂਦ ਉਹਨਾਂ ਨੇ ਵਿੱਚ ਪਾਇਆ ਹੁੰਦਾ। ਭਜਨਾਂ ਰੂਪੀ ਸਾਧ ਸੰਗਤ ਜਦੋਂ ਉਹ ਨਿਸ਼ਾਨਾ ਲਗਾਉਂਦੇ ਆ, ਹਿਰਦੇ ਨੂੰ ਜਾ ਕਰਕੇ ਵਿੰਨ ਜਾਂਦਾ ਹੈ। ਇਸ ਪ੍ਰਕਾਰ ਭਾਵੇਂ ਹੋਰ ਕੋਈ ਜਿਤਨਾ ਮਰਜ਼ੀ ਯਤਨ ਕਰਦੇ ਰਹਿਣ ਕਿ ਅਸੀਂ ਵੀ ਕਿਸੇ ਨੂੰ ਸ਼ਰਾਬ ਦੇ ਸਕਦੇ ਹਾਂ, ਅਸੀਂ ਵੀ ਵਰ ਦੇ ਸਕਦੇ ਹਾਂ। ਕਈ ਬੜਾ ਯਤਨ ਕਰਦੇ ਭੇਖਧਾਰੀ ਕਿ ਮੈਂ ਸ਼ਰਾਬ ਦੇ ਦੇਂ ਜੇ ਮੇਰਾ ਵਚਨ ਨਾ ਮੰਨਿਆ ਤਾਂ, ਜੇ ਮੇਰਾ ਵਚਨ ਮੰਨ ਲਓਗੇ ਤਾਂ ਮੈਂ ਤੇ ਪਾਰ ਉਤਾਰਾ ਕਰਾ ਦਊਂਗਾ, ਹੋਵੇ ਭਾਵੇਂ ਪੱਲੇ ਕੁਝ ਨਾ। ਪਰ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਜੀਵਨ ਵਿੱਚ ਕਮਾਇਆ ਕੁਝ ਨਹੀਂ ਹੁੰਦਾ, ਕੇਵਲ ਭੇਖ ਧਾਰਿਆ ਹੁੰਦਾ। ਤੇ ਵਚਨ ਜਿਹੜੇ ਵੱਡੇ ਵੱਡੇ ਕਰੀ ਜਾਣੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਕਮਾਈ ਕਰਨ ਵਾਲਿਆਂ ਦੀ ਬਰਾਬਰਤਾ ਨਹੀਂ ਉਹ ਕਰ ਸਕਦੇ ਜਿਨ੍ਹਾਂ ਨੇ ਜੀਵਨ ਵਿੱਚ ਕਮਾਇਆ ਨਹੀਂ ਹੈ ਪਰਮੇਸ਼ਰ ਦੇ ਨਾਮ ਨੂੰ, ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਨਹੀਂ ਨਾ ਕੀਤਾ। ਤਿੱਥੈ ਹੋਰ ਨਾ ਕੋਈ ਹੋਰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਹੋਰ ਨਹੀਂ ਕੋਈ ਪਹੁੰਚ ਸਕਦਾ। ਕਰਮਖੰਡ ਕੀ ਬਾਣੀ ਜੋਰ, ਜਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੇ ਵਿੱਚ ਜਿੰਨਾ ਬਲ ਬਖਸ਼ਿਆ ਹੈ ਪਰਮਾਤਮਾ ਨੇ, ਉਹਨਾਂ ਦੇ ਵਚਨਾਂ ਵਿੱਚ ਕਿੰਨਾ ਬਲ ਹੈ, ਉਹਨਾਂ ਦੀ ਬਰਾਬਰਤਾ ਕੋਈ ਹੋਰ ਨਹੀਂ ਕਰ ਸਕਦਾ। ਕਮਾਈ ਕੀਤੇ ਬਿਨਾਂ ਭਾਵੇਂ ਜਿਤਨਾ ਮਰਜ਼ੀ ਕੋਈ ਯਤਨ ਕਰ ਲਵੇ, ਪਰ ਉਸ ਅਵਸਥਾ ਵਿੱਚ ਕੋਈ ਪਹੁੰਚ ਨਹੀਂ ਸਕਦਾ ਆਪਣੇ ਬਲ ਦੁਆਰਾ। ਜੋਧ ਮਹਾਬਲ ਸੂਰ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਹੈ ਸਿੱਧੋ ਉੱਥੇ ਤਾਂ ਯੋਧੇ ਹਨ, ਮਹਾਬਲੀ ਹਨ, ਸੂਰਮੇ ਹੈ, ਜਿੱਥੇ ਪਰਮੇਸ਼ਰ ਦੇ ਨਾਮ ਦੀ ਸ਼ਬਦ ਦੀ ਕਮਾਈ ਕੀਤੀ ਜਾਂਦੀ ਹੈ। ਇਹ ਸਾਧ ਸੰਗਤ ਦੀ ਜਿਹੜੇ ਆਖਿਆ ਜਾਂਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਿਹੜੇ ਸਰੀਰ ਕਰਕੇ ਆਪਣੇ ਆਪ ਨੂੰ ਕੁਸੰਗਤ ਵੱਲ ਜਾਣੇ ਤੋਂ ਬਚਾ ਕੇ ਰੱਖਦੇ ਆ ਨਾ, ਉਹ ਰਥੀ ਸੂਰਮਾ ਹੈ। ਰਥੀ ਸੂਰਮੇ ਦੀ ਤਰ੍ਹਾਂ ਉਹਨੂੰ ਜਾਣਨਾ ਕਰ। ਤੇ ਜਿਹੜਾ ਦਸਾਂ ਹੀ ਇੰਦਰੀਆਂ ਨੂੰ ਵਸ ਵਿੱਚ ਕਰਕੇ ਰੱਖਦਾ ਹੈ, ਇੰਦਰੀਆਂ ਕਰਕੇ ਵੀ ਕਿਸੇ ਪ੍ਰਕਾਰ, ਜਿਵੇਂ ਅੱਖਾਂ ਕਰਕੇ ਪਰਾਏ ਰੂਪਾਂ ਨੂੰ ਨਹੀਂ ਤੱਕਦੇ, ਕੰਨਾਂ ਕਰਕੇ ਪਰਾਈ ਨਿੰਦਿਆ ਨਹੀਂ ਸੂਰਮਾ ਗਿਣਿਆ ਜਾਂਦਾ ਹੈ, ਕਿਉਂਕਿ ਸਭ ਤੋਂ ਵੱਡਾ ਸੂਰਮਾ ਉਹ ਹੀ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਿਹਨੂੰ ਪ੍ਰੇਮ ਦਾ ਰੰਗ ਚੜ੍ਹਿਆ ਹੈ, ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਹੈ, ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਕਹਿੰਦੇ ਜਿਹਨੇ ਆਤਮਾ ਨੂੰ ਜਿੱਤ ਲੈਣਾ ਕੀਤਾ ਹੈ, ਜਿਸ ਨੂੰ ਪਰਮੇਸ਼ਰ ਦਾ ਪ੍ਰੇਮ ਦਾ ਰੰਗ ਚੜ੍ਹਿਆ ਹੈ, ਉਹ ਗੁਰਮੁਖ ਪਿਆਰਾ ਅਸਲ ਦੇ ਵਿੱਚ ਸ਼੍ਰੋਮਣੀ ਸੂਰਮਾ ਹੈ। ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਸਿੱਧੋ ਤਿੱਥੈ ਜੋਧ ਮਹਾਬਲ ਸੂਰ। ਕਹਿੰਦੇ ਉੱਥੇ ਯੋਧੇ ਹਨ ਜਿਹੜੇ ਕੁਸੰਗਤ ਤੋਂ ਆਪਣੇ ਆਪ ਨੂੰ ਸਰੀਰ ਕਰਕੇ ਬਚਾ ਕੇ ਰੱਖਦੇ ਹੈ, ਇੰਦਰੀਆਂ ਦਾ ਦਮਨ ਕਰਕੇ ਰੱਖਦੇ, ਮਹਾਬਲੀ ਹੈ।
ਫਿਰ ਮਨ ਦੇ ਵਸ ਵਿੱਚ ਕਰਕੇ ਰੱਖਦੇ ਹਨ, ਉਹ ਸੂਰਮੇ ਹਨ। ਤਿਨ ਮਹਿ ਰਾਮ ਰਹਿਆ ਭਰਪੂਰ। ਤਿੰਨਾਂ ਗੁਰਮੁਖਾਂ ਦੀ, ਤਿੰਨਾਂ ਯੋਧਿਆਂ, ਮਹਾਬਲੀ ਅਤੇ ਆਦਰਥੀ ਸੂਰਮਿਆਂ ਦੇ ਹਿਰਦੇ ਅੰਦਰ ਪਰਿਪੂਰਵਕ ਹੋਣ ਵਾਲਾ ਜੋ ਅਕਾਲ ਪੁਰਖ ਪਰਮੇਸ਼ਰ ਹੈ, ਉਹ ਰਮ ਰਿਹਾ ਹੈ। ਜੋ ਸਰਬੱਤ ਜੀਵਾਂ ਦੇ ਅੰਦਰ ਵਿਆਪਕ ਪਰਮਾਤਮਾ ਹੈ, ਉਹ ਸਾਖਸ਼ਾਤ ਉਹਨਾਂ ਦੇ ਹਿਰਦੇ ਅੰਦਰ ਹੈ। ਤਿੰਨ ਮਹਿ ਰਾਮ ਰਹਿਆ ਭਰਪੂਰ, ਉਹ ਪਰਿਪੂਰਵਕ ਹੋ ਰਿਹਾ ਹੈ ਪਰਮਾਤਮਾ ਦਾ ਸਰੂਪ। ਕਿਹਨਾਂ ਦੇ ਹਿਰਦੇ ਅੰਦਰ? ਜਿਹੜੇ ਯੋਧੇ ਹਨ, ਮਹਾਬਲੀ ਤੇ ਸੂਰਮੇ, ਜਿਨ੍ਹਾਂ ਨੇ ਕੁਸੰਗਤ ਵੱਲੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ, ਉਹਨਾਂ ਦੇ ਹਿਰਦੇ ਅੰਦਰ ਵੀ ਪਰਮੇਸ਼ਰ ਦੀ ਯਾਦ ਹੀ ਹੈ ਨਾ। ਤਾਂ ਹੀ ਤਾਂ ਉਹਨਾਂ ਨੂੰ ਸੋਝੀ ਆਈ ਕਿ ਕੁਸੰਗਤ ਨਹੀਂ ਕਰਨੀ, ਸਤ ਸੰਗਤ ਕਰਨੀ ਹੈ। ਕੁਸੰਗਤ ਕਰਾਂਗਾ ਤਾਂ ਜੀਵਨ ਦਾ ਬੇੜਾ ਗਰਕ ਹੋ ਜਾਣਾ, ਜੀਵਨ ਚੰਗਾ ਭਲਾ ਸੁਧਰਿਆ ਵੀ ਜਿਹੜਾ ਇਹ ਵਿਗੜ ਜਾਵੇਗਾ, ਉਹਨਾਂ ਨੂੰ ਸੋਝੀ ਹੈ। ਔਰ ਇਸੇ ਪ੍ਰਕਾਰ ਇੰਦਰੀਆਂ ਨੂੰ ਵਸ ਵਿੱਚ ਕਰਨਾ, ਜੇ ਹਿਰਦੇ ਅੰਦਰ ਉਹਨਾਂ ਦਾ ਪਰਮੇਸ਼ਰ ਦਾ ਸਰੂਪ ਹੈ, ਪਰਮੇਸ਼ਰ ਨੇ ਸੋਝੀ ਬਖਸ਼ੀ ਹੈ, ਤਾਂ ਹੀ ਇੰਦਰੀਆਂ ਨੂੰ ਵਸ ਵਿੱਚ ਕਰਕੇ ਰੱਖਦੇ ਹੈ। ਨਹੀਂ ਤਾਂ ਇੰਦਰੀ ਰੂਪ ਜਿਹੜੇ ਪਸ਼ੂ ਆ ਨਾ, ਵਿਸ਼ਿਆਂ ਰੂਪ ਚਾਰੇ ਨੂੰ ਹਰ ਸਮੇਂ ਚਰਦੇ ਰਹਿੰਦੇ ਹੈ। ਜਿਵੇਂ ਸਾਧ ਸੰਗਤ ਜੀ, ਡੰਗਰ ਕਿਸੇ ਪਸ਼ੂਆਂ ਨੂੰ ਰੱਸਾ ਨਾ ਪਾਇਆ ਹੋਵੇ ਤੇ ਹਰ ਸਮੇਂ ਖੇਤੀ ਉਜਾੜਦੇ ਰਹਿੰਦੇ ਹੈ। ਕਦੇ ਕਿਸੇ ਪਾਸੇ, ਕਦੇ ਕਿਸੇ ਦੀ ਖੇਤੀ ਉਜਾੜਦੀ, ਕਦੇ ਕਿਸੇ ਦੀ ਖੇਤੀ ਉਜਾੜਦੇ ਰਹਿੰਦੇ ਹੈ। ਇਵੇਂ ਵਿਕਾਰ ਜਿਹੜੇ ਹੈ ਨਾ, ਜਿਹੜੇ ਇੰਦਰੀ ਹੈ, ਇਹ ਪਸ਼ੂਆਂ ਦੀ ਤਰ੍ਹਾਂ ਹਨ। ਜਿੰਨੀ ਦੇਰ ਤੱਕ ਵਸ ਕਰਨ ਨੂੰ ਵੀ ਰੱਸਾ ਨਾ ਇਹਨਾਂ ਨੂੰ ਪਾਇਆ ਜਾਵੇ, ਉਨੀ ਦੇਰ ਤੱਕ ਇਹ ਵਿਸ਼ਿਆਂ ਵਿਕਾਰਾਂ ਨੂੰ ਹੀ ਰੂਪੀ ਇਹ ਸੰਸਾਰ ਭਰ ਦੀ ਹਰੀ ਹਰੀ ਖੇਤੀ ਨੂੰ ਖਾਂਦੇ ਰਹਿੰਦੇ ਹੈ ਬਾਰ-ਬਾਰ। ਤੇ ਸ਼ੁਭ ਗੁਣ ਜਿਹੜੇ ਹਨ ਉਹਨਾਂ ਦਾ ਉਜਾੜਾ ਕਰਦੇ ਰਹਿੰਦੇ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਸੋਝੀ ਹੈ, ਤਾਂ ਹੀ ਸਾਧ ਸੰਗਤ ਜੀ ਉਹ ਇੰਦਰੀਆਂ ਨੂੰ ਵੀ ਵਸ ਵਿੱਚ ਕਰ ਲੈਂਦੇ ਹੈ। ਜੇ ਪ੍ਰਮਾਤਮਾ ਸਾਖਸ਼ਾਤ ਹੈ ਤੇ ਤਾਂ ਹੀ ਉਹ ਸੂਰਮੇ ਬਣ ਜਾਂਦੇ ਹੈ, ਮਨ ਨੂੰ ਵੀ ਆਪਣੇ ਵਸ ਵਿੱਚ ਕਰ ਲੈਂਦੇ ਹੈ। ਨਹੀਂ ਤਾਂ ਮਨ ਨੂੰ ਸੌਖਾ ਕਦੇ ਵਸ ਵਿੱਚ ਕਰਨਾ ਬਹੁਤ ਔਖਾ ਹੈ। ਗੁਰੂ ਕਿਰਪਾ ਤੋਂ ਬਿਨਾਂ ਨਹੀਂ ਕਦੇ ਮਨ ਨੂੰ ਵਸ ਵਿੱਚ ਕੀਤਾ ਜਾ ਸਕਦਾ। ਸਤਿਗੁਰੂ ਜੀ ਜਿਨ੍ਹਾਂ ਤੇ ਕਿਰਪਾ ਕਰ ਦਿੰਦੇ ਹੈ, ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਤਾਂ ਹੀ ਮਨ ਵਸ ਵਿੱਚ ਆਉਂਦਾ ਹੈ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਹਜ਼ੂਰ ਬਖਸ਼ਿਸ਼ ਕਰਦੇ ਨੇ, ਤਿੰਨ ਮਹਿ ਰਾਮ ਰਹਿਆ ਭਰਪੂਰ, ਪਰਿਪੂਰਵਕ ਹੋਣ ਵਾਲਾ, ਰਮਿਆ ਹੋਇਆ ਰਮੰਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਹਿਰਦੇ ਅੰਦਰ ਵਸ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਫਿਰ ਬੇਨਤੀ ਕਰਦੇ, ਮਹਾਰਾਜ ਜੀ ਨੂੰ ਸਿੱਧ ਫਿਰ ਬਖਸ਼ਿਸ਼ ਕਰਦੇ। ਸਤਿਗੁਰੂ ਜੀ ਜਦੋਂ ਬੇਨਤੀ ਕੀਤੀ, ਮਹਾਰਾਜ ਉਹਨਾਂ ਦੀ ਹੋਰ ਵੀ ਅਵਸਥਾ ਕਥਨ ਕਰੋ। ਐਸੇ ਜਿਹੜੇ ਗੁਰਮੁਖ ਪਿਆਰੇ ਕਮਾਈ ਕਰਨ ਵਾਲੇ ਹੈ, ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਸੀਤੋ ਸੀਤਾ, ਸੀਤਲਤਾ ਹੀ ਸੀਤਲਤਾ ਵਸਦੀ ਰਹਿੰਦੀ ਹੈ। ਕਿਉਂਕਿ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸੀਤਲ ਹੈ। ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਉਹਨਾਂ ਨੇ ਵਸਾਇਆ ਹੈ ਤੇ ਹਿਰਦਾ ਕਦੇ ਤਪਦਾ ਨਹੀਂ ਹੈ। ਜਿਵੇਂ ਸਤਿਗੁਰੂ ਜੀ ਦੇ ਵਚਨ ਆਉਂਦੇ ਹੈ ਨਾ ਕਿ ਜਿਹੜੀ ਹਿਰਦੇ ਨੂੰ ਸੀਤਲਤਾ ਪ੍ਰਾਪਤ ਹੋਣੀ ਹੈ, ਉਹ ਸੰਸਾਰ ਦੇ ਬਾਹਰੀ ਯਤਨ ਕਰਨ ਤੇ ਕਦਾਚਿਤ ਵੀ ਨਹੀਂ ਪ੍ਰਾਪਤ ਹੁੰਦੀ, ਜੋ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਮਿਲਦੀ ਹੈ। ਚੰਦਨ ਚਾਂਦਨਾ ਸਰਦ ਰੁੱਤ, ਬੂਲ ਨਾ ਮਿਟਾਈ ਕਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਭਾਵੇਂ ਮਨੁੱਖ ਕਿੰਨਾ ਵੀ ਕੋਈ ਯਤਨ ਕਰ ਲਵੇ, ਜਗਤ ਅੰਦਰ ਯਤਨ ਬਹੁਤ ਕੀਤਾ ਵੀ ਜਾਂਦਾ ਹੈ। ਕੋਈ ਚੰਦਨ ਦਾ ਲੇਪਨ ਕਰਦੇ ਆਪਣੇ ਮਸਤਕ ਦੇ, ਤੇ ਜਿਹੜਾ ਮਨ ਸਾਡਾ ਸ਼ਾਂਤ ਹੋ ਕਰਕੇ ਰਹੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਚਾਂਦਨੀ ਚੰਦਰਮਾ ਦੀ ਚਾਂਦਨੀ ਹੇਠ ਜਾ ਕੇ ਬੈਠ ਜਾਂਦਾ ਸੀਤਲਤਾ ਪਾਉਣ ਵਾਸਤੇ, ਕੋਈ ਬਰਫੀਲੇ ਪਹਾੜਾਂ ਵਿੱਚ ਚਲੇ ਜਾਂਦੇ ਹੈ, ਪਰ ਇਹਨਾਂ ਕਰਕੇ ਸਰੀਰ ਨੂੰ ਜ਼ਰੂਰ ਸੀਤਲਤਾ ਮਿਲਦੀ, ਠੰਡਕ ਮਿਲਦੀ ਹੈ। ਮਨ ਜਿਹੜਾ ਹੈ ਉਹ ਵਿਕਾਰਾਂ ਦੀ ਭੱਠੀ ਵਿੱਚ ਉਸੇ ਤਰ੍ਹਾਂ ਹੀ ਤਪਦਾ ਰਹਿੰਦਾ ਹੈ। ਵਿਕਾਰਾਂ ਦੀ ਕਦੇ ਤ੍ਰਿਸ਼ਨਾ ਦੀ, ਕਦੇ ਈਰਖਾ ਦੀ ਅੱਗ ਵਿੱਚ ਤਪਦਾ ਰਹਿੰਦਾ ਹੈ। ਮਨ ਨਹੀਂ ਕਦੇ ਵੀ ਸ਼ਾਂਤ ਹੁੰਦਾ। ਮਨ ਤਾਂ ਹੀ ਸੀਤਲ ਹੁੰਦਾ ਹੈ ਜੇ ਪਰਮੇਸ਼ਰ ਦਾ ਨਾਮ ਜਪਦੇ ਹਾਂ। ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਸਿੱਧੋ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਮਹਿਮਾ ਹਰ ਸਮੇਂ ਹੁੰਦੀ ਰਹਿੰਦੀ ਹੈ।
ਇਸ ਕਰਕੇ ਸ਼ੀਤਲ ਤੋਂ ਸ਼ੀਤਲ ਉਹਦੇ ਵਰਗੀ ਸ਼ੀਤਲਤਾ ਸੰਸਾਰ ਦੇ ਵਿੱਚ ਕਿਸੇ ਵੀ ਥਾਂ ਤੇ ਨਹੀਂ ਹੈ। ਕੋਈ ਵੀ ਸੰਸਾਰ ਭਰ ਦਾ ਮਨੁੱਖ ਯਤਨ ਕਰ ਲਵੇ, ਪਰ ਅਜਿਹੀ ਉਸ ਵਰਗੀ ਸ਼ੀਤਲਤਾ ਨਹੀਂ ਕਿਤੇ ਵੀ ਪ੍ਰਾਪਤ ਹੋ ਸਕਦੀ ਜੋ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਮਿਲਣ ਵਾਲੀ ਹੈ। ਤਾਕੇ ਰੂਪ ਨਾ ਕਥਨੇ ਜਾਹੇ, ਜੋ ਉਹਨਾਂ ਦੇ ਹਿਰਦੇ ਦਾ ਸਭ ਰੂਪ ਨਾਮ ਸਵੱਛਤਾ ਦਾ ਹੈ। ਰੂਪ ਨਾਮ ਸਤ ਸੰਗਤ ਦੀ ਉਜਲਤਾ ਦਾ ਹੈ। ਜਿਵੇਂ ਹਿਰਦਾ ਉਹਨਾਂ ਦਾ ਉਜਲ ਪਰਮੇਸ਼ਰ ਨੇ ਕੀਤਾ ਹੈ ਨਾ, ਜਿਵੇਂ ਉਹਨਾਂ ਦਾ ਹਿਰਦਾ ਸ਼ੁੱਧ ਹੋਇਆ ਹੈ, ਸਤਿਗੁਰੂ ਜੀ ਕਹਿੰਦੇ ਉਹਨੂੰ ਕੋਈ ਕਥਨ ਨਹੀਂ ਕਰ ਸਕਦਾ ਕਿ ਇੱਦਾਂ ਦਾ ਉਜਲ ਉਹਨਾਂ ਦਾ ਹਿਰਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਤਾਂ ਕਿ ਰੂਪ ਉਹਨਾਂ ਦੇ ਸਰੂਪ ਨੂੰ ਵੀ ਕੋਈ ਕਥਨ ਨਹੀਂ ਕਰ ਸਕਦਾ। ਰੂਪ ਨਾਮ ਉਜਲਤਾ ਦਾ ਹੈ ਔਰ ਹਿਰਦੇ ਦੀ ਸ਼ੁੱਧਤਾ ਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਜਿਵੇਂ ਸੰਸਾਰ ਦੇ ਅੰਦਰ ਉਜਲ ਬਲੌਰ ਹੁੰਦਾ ਹੈ ਨਾ, ਉਜਲ ਪਾਣੀ ਹੁੰਦਾ ਹੈ, ਇੱਕ ਪੱਖੀ ਦਸਤਾਰ ਲੈ ਕਰਕੇ ਇਹਨਾਂ ਦੀ ਉਦਾਹਰਨ ਜ਼ਰੂਰ ਦਿੱਤੀ ਜਾਂਦੀ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਉਹਨਾਂ ਦੀ ਬਰਾਬਰਤਾ ਨਹੀਂ ਕਰ ਸਕਦੇ। ਭਾਵੇਂ ਕਿ ਉਹਨਾਂ ਦੇ ਸਰੂਪ ਨੂੰ ਕਥਨ ਕਰਨ ਦਾ ਯਤਨ ਕਰਦਾ, ਹਿਰਦੇ ਦੀ ਸ਼ੁੱਧਤਾ ਨੂੰ ਕਥਨ ਕਰਨ ਦਾ ਯਤਨ ਕਰਦਾ, ਪਰ ਕੋਈ ਕਥਨ ਕਰ ਹੀ ਨਹੀਂ ਸਕਦਾ। ਨਾ ਉਹੇ ਮਰਹਿ ਨਾ ਠਾਗੇ ਜਾਹੇ, ਉਹ ਨਾ ਤਾਂ ਕਾਲ ਦੇ ਮਾਰੇ ਹੋਏ ਮਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਹੀ ਪ੍ਰਤੱਖ ਉਹਨਾਂ ਨੂੰ ਕੋਈ ਠੱਗ ਸਕਦਾ। ਨਾ ਉਹੇ ਮਰਹੇ ਨਾ ਠਾਗੇ ਜਾਹੇ, ਨਾ ਕਾਲ ਦੀ ਲਪੇਟ ਵਿੱਚ ਆਉਂਦੇ ਹੈ, ਕਿਉਂਕਿ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ, ਆਵਹਿ ਨਾ ਜਾਹੇ ਨਾ ਕਬਹੁ ਮਰਤੇ ਪਾਰ ਬ੍ਰਹਮ ਸੰਕਾਰੀ ਰੇ। ਉਹ ਕਦੇ ਕਾਲ ਦੇ ਅਧੀਨ ਨਹੀਂ ਹੋਣਾ ਕਰਦੇ, ਉਹ ਤਾਂ ਅਕਾਲ ਸਰੂਪ ਹੀ ਹੋ ਜਾਂਦੇ ਹੈ, ਪਰਮੇਸ਼ਰ ਸਰੂਪ ਹੋ ਜਾਂਦੇ ਹੈ। ਇਸ ਕਰਕੇ ਕਾਲ ਉਹਨਾਂ ਨੂੰ ਭਲਾ ਕਿਵੇਂ ਮਾਰ ਸਕਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹੈ ਨਾ ਤਾਂ ਉਹਨਾਂ ਨੂੰ ਕਾਲ ਮਾਰ ਸਕਦਾ ਹੈ, ਨਾ ਵਿਕਾਰਾਂ ਰੂਪੀ ਠੱਗ ਉਹਨਾਂ ਨੂੰ ਠੱਗ ਸਕਦੇ ਹੈ। ਵਿਕਾਰ ਜਿਹੜੇ ਹੈ ਨਾ ਐਸੇ ਠੱਗ ਹਨ, ਜੀਵ ਨੂੰ ਬਾਰ-ਬਾਰ ਕਦੇ ਮੋਹ ਰੂਪੀ ਠੱਗ ਬੂਟੀ ਸੰਘਾ ਦਿੰਦੇ ਤੇ ਆਪਣੇ ਵਸ ਵਿੱਚ ਕਰ ਲੈਂਦੇ ਆ, ਔਰ ਇਸ ਪ੍ਰਕਾਰ ਕਦੇ ਹੰਕਾਰੀ ਬਣਾ ਦਿੰਦੇ, ਕਦੇ ਲੋਭੀ ਬਣਾ ਦਿੰਦੇ ਆ, ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੇ ਅਧੀਨ ਕਰ ਹੀ ਲੈਂਦੇ ਆ। ਪਰ ਐਸੇ ਜਿਹੜੇ ਗੁਰਮੁਖ ਪਿਆਰੇ ਕਮਾਈ ਕਰਨ ਵਾਲੇ, ਬੰਦਗੀ ਕਰਨ ਵਾਲੇ ਮਹਾਂਪੁਰਖ ਹੁੰਦੇ ਆ ਨਾ, ਉਹਨਾਂ ਨੂੰ ਵਿਕਾਰਾਂ ਰੂਪੀ ਠੱਗ ਵੀ ਠੱਗ ਨਹੀਂ ਸਕਦੇ। ਜਿਤਨਾ ਮਰਜ਼ੀ ਯਤਨ ਕਰ ਲੈਣ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਉਹ ਮਰਹੇ ਨਾ ਠਾਗੇ ਜਾਹੇ, ਨਾ ਉਹਨਾਂ ਨੂੰ ਕਾਲ ਮਾਰ ਸਕਦਾ ਹੈ। ਉਹ ਕਾਲ ਦੇ ਮਾਰਿਆ ਹੋਇਆ ਵੀ ਮਰਦੇ ਨਹੀਂ ਹੈ, ਫਿਰ ਨਾ ਉਹਨਾਂ ਨੂੰ ਵਿਕਾਰ ਵੀ ਠੱਗ ਨਹੀਂ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਕਿਹਨਾਂ ਨੂੰ ਸੰਸਾਰ ਦੇ ਵਿਕਾਰ ਨਹੀਂ ਠੱਗ ਸਕਦੇ ਤੇ ਕਾਲ ਨਹੀਂ ਮਾਰ ਸਕਦਾ। ਹਜੂਰ ਕਹਿੰਦੇ ਜਿਨ ਕੈ ਰਾਮ ਵਸੈ ਮਨ ਮਾਹੇ, ਰਮੰਤੀ ਪਰਮੇਸ਼ਰ ਜਿਨ੍ਹਾਂ ਦੇ ਹਿਰਦੇ ਅੰਦਰ ਆ ਕੇ ਵਸਿਆ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਹੈ, ਉਹਨਾਂ ਨੂੰ ਨਾ ਤਾਂ ਕਾਲ ਮਾਰ ਸਕਦਾ ਹੈ ਤੇ ਨਾ ਹੀ ਵਿਕਾਰਾਂ ਨੂੰ ਵੀ ਠੱਗ ਆ ਕੇ ਠੱਗ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਸਾਧ ਸੰਗਤ ਜੀ ਇਹ ਬਖਸ਼ਿਸ਼ ਕੀਤੀ ਹੈ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਹੈ, ਜਿਨ੍ਹਾਂ ਨੇ ਸਦਾ ਵਾਹਿਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ। ਸਤਿਗੁਰੂ ਜੀ ਫਰਮਾਉਂਦੇ ਹੈ ਸਿੱਧੋ, ਉਸ ਕਮਾਈ ਵਾਲੀ ਅਵਸਥਾ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਭਗਤੀ ਕਰਨ ਵਾਲੇ, ਪਿਆਰ ਦੇ ਵਿੱਚ ਭੇਜ ਕੇ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਜਨ ਵਸਦੇ ਹੈ। ਤਿੱਥੇ ਭਗਤ ਵਸੇ ਕੇ ਲੋ, ਜਿਨ੍ਹਾਂ ਦੇ ਹਿਰਦੇ ਅੰਦਰ ਲੋ ਪ੍ਰਕਾਸ਼ ਹੋ ਆਇਆ ਹੈ, ਜੋ ਲੋ ਸਭ ਲੋਕਾਂ ਦੀ ਜਿਨ੍ਹਾਂ ਨੂੰ ਗਿਆਤ ਹੋ ਗਈ ਹੈ, ਜਿਨ੍ਹਾਂ ਨੂੰ ਅੰਤਰਜਾਮਤਾ ਪ੍ਰਾਪਤ ਹੋ ਗਈ ਹੈ, ਤਿੱਥੇ ਭਗਤ ਵਸੇ ਕੇ ਲੋ। ਕਹਿੰਦੇ ਹਨ ਕਿ ਕੇਲਾ ਐਸ ਲੋਕ ਨੇ ਤਿੰਨਾਂ ਲੋਕਾਂ ਦਾ, ਤਿੰਨਾਂ ਸਮਿਆਂ ਦਾ, ਭੂਤ ਵਿਗਤ ਵਰਤਮਾਨ ਸਮਿਆਂ ਦੀ ਵੀ ਉਹਨਾਂ ਨੂੰ ਗਿਆਤਾ ਹੋ ਜਾਂਦੀ ਹੈ। ਫਿਰ ਕਿਸ ਲੋਕ ਵਿੱਚ ਕੀ ਵਰਤਾਰਾ ਵਰਤਦਾ ਸੀ, ਕੀ ਵਰਤ ਰਿਹਾ ਹੈ,
ਆਉਣ ਵਾਲੇ ਸਮੇਂ ਵਿੱਚ ਕੀ ਵਰਤੇਗਾ, ਇਹ ਸਭ ਉਹਨਾਂ ਨੂੰ ਗਿਆਨ ਹੋ ਜਾਂਦਾ, ਅੰਤਰਜਾਨਤਾ ਹੋ ਜਾਂਦੀ ਹੈ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਦਾ ਅਭਿਆਸ ਕਰਦੇ ਹੈ, ਐਸੇ ਪਿਆਰ ਦੇ ਵਿੱਚ ਭੇਜ ਕੇ ਜੋ ਪਰਮਾਤਮਾ ਦੀ ਬੰਦਗੀ ਕਰਦੇ ਹੈ, ਤਿੱਥੈ ਭਗਤ ਵਸਹਿ ਕੇ ਲੋਰ। ਇਹ ਸਿੱਧੋ ਉਹ ਕਮਾਈ ਵਾਲੀ ਅਵਸਥਾ ਦੇ ਵਿੱਚ ਪਰਮੇਸ਼ਰ ਦੇ ਪਿਆਰੇ ਭਗਤ ਜਨ ਵਸਦੇ ਹਨ। ਕਰਹਿ ਆਨੰਦ ਸੱਚਾ ਮਨ ਸੋਏ। ਉਹ ਸਦਾ ਹੀ ਪਰਮੇਸ਼ਰ ਦਾ ਭਜਨ ਕਰਦਿਆਂ ਹੋਇਆ ਆਨੰਦ ਪ੍ਰਾਪਤ ਕਰਦੇ ਹੈ। ਸੱਚਾ ਮਨ ਸੋਏ, ਤੇ ਉਹਨਾਂ ਦੇ ਮਨ ਵਿੱਚ ਸੱਚਾ ਪਰਮੇਸ਼ਰ ਹਰ ਸਮੇਂ ਸਮਾਇਆ ਰਹਿੰਦਾ ਹੈ। ਪਰਮੇਸ਼ਰ ਦੀ ਯਾਦ ਨਹੀਂ ਕਦੇ ਵੀ ਉਹਨਾਂ ਨੂੰ ਭੁੱਲਦੀ। ਆਨੰਦ ਸਾਧ ਸੰਗਤ ਜੀ, ਭਜਨ ਕਰਨ ਵਾਲਿਆਂ ਨੂੰ ਦੋ ਪ੍ਰਕਾਰ ਦਾ ਪ੍ਰਾਪਤ ਹੁੰਦਾ ਹੈ। ਇੱਕ ਭਜਨਾ ਆਨੰਦ ਹੁੰਦਾ ਤੇ ਇੱਕ ਬ੍ਰਹਮਾ ਆਨੰਦ ਹੁੰਦਾ ਹੈ। ਜੋ ਭਜਨਾ ਆਨੰਦ ਹੈ ਨਾ, ਉਹ ਤਾਂ ਇਸ ਪ੍ਰਕਾਰ ਹੈ ਜਿਵੇਂ ਇੱਕ ਨਦੀ ਦਾ ਪਾਣੀ ਹੋਵੇ। ਨਦੀ ਦਾ ਪਾਣੀ ਪਿੱਛੋਂ ਵਹਾ ਆਈ ਜਾਵੇ ਤੇ ਚੱਲਦਾ ਰਹਿੰਦਾ ਹੈ। ਸਾਧ ਸੰਗਤ ਜੀ, ਉਹ ਬੜਾ ਨਦੀ ਵੀ ਸੋਹਣਾ ਜਾਪਦੀ ਹੈ। ਨੇੜੇ ਜਿਹੜੇ ਰੁੱਖ ਹੁੰਦੇ ਉਹਨਾਂ ਨੂੰ ਹਰਿਆਵਲਤਾ ਪ੍ਰਾਪਤ ਹੁੰਦੀ ਰਹਿੰਦੀ, ਜੜ੍ਹਾਂ ਤੋਂ ਪਾਣੀ ਮਿਲਦਾ ਰਹਿੰਦਾ, ਸੁੱਖ ਮਿਲਦਾ ਹੈ। ਔਰ ਇਸ ਪ੍ਰਕਾਰ ਜਦੋਂ ਪਿੱਛੋਂ ਪਾਣੀ ਦਾ ਵਹਾਅ ਬੰਦ ਹੋ ਜਾਵੇ ਨਾ, ਨਦੀਆਂ ਵਿੱਚ ਸਦਾ ਨਹੀਂ ਪਾਣੀ ਵਗਦਾ ਰਹਿੰਦਾ। ਨਦੀਆਂ ਵਿੱਚ ਪਾਣੀ ਬੰਦ ਹੋ ਵੀ ਜਾਂਦਾ ਹੈ, ਫਿਰ ਘਟ ਵੀ ਜਾਂਦਾ, ਕਦੇ ਬੰਦ ਵੀ ਹੋ ਜਾਂਦਾ। ਜਦੋਂ ਬਹੁਤੀ ਤਪਸ਼ ਪੈਂਦੀ ਤੇ ਪਾਣੀ ਜਿੱਦਾਂ ਬੰਦ ਹੀ ਹੋ ਜਾਂਦਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਭਜਨ ਆਨੰਦ ਹੈ ਨਾ, ਇੱਕ ਨਦੀ ਦੇ ਪਾਣੀ ਦੀ ਤਰ੍ਹਾਂ ਹੈ। ਜਿੰਨੀ ਦੇਰ ਤੱਕ ਗੁਰਮੁਖ ਪਿਆਰੇ ਭਜਨ ਕਰਦੇ ਰਹਿੰਦੇ ਹੈ, ਸਿਮਰਨ ਕਰਦੇ ਰਹਿੰਦੇ ਹੈ, ਉਨੀ ਦੇਰ ਤੱਕ ਬਹੁਤ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਬੜਾ ਆਨੰਦ ਮਿਲਦਾ ਹੈ। ਸੰਸਾਰ ਦੇ ਵੱਲ ਜਿਹੜਾ ਉਹਨਾਂ ਦਾ ਚਿੱਤ ਉਪਰਾਮ ਹੋਣ ਲੱਗ ਪੈਂਦਾ। ਪਰ ਜਦੋਂ ਭਜਨ ਕਰਨਾ ਛੱਡ ਦਿੰਦੇ ਆ, ਫਿਰ ਸਾਧ ਸੰਗਤ ਜੀ ਉਹ ਜਿਹੜੇ ਵਿਕਾਰੀ ਬਣ ਜਾਂਦੇ ਆ, ਵਿਕਾਰਾਂ ਵਿੱਚ ਉਹਨਾਂ ਦਾ ਮਨ ਕਲਤਾਨ ਹੋ ਜਾਂਦਾ ਹੈ। ਇਹਨੂੰ ਭਜਨਾ ਆਨੰਦ ਕਿਹਾ ਜਾਂਦਾ ਹੈ। ਫਿਰ ਕੁਸੰਗਤ ਕਰਨ ਲੱਗ ਪੈਂਦੇ ਆ, ਕੁਸੰਗਤ ਦਾ ਫਿਰ ਉਹਨਾਂ 'ਤੇ ਅਸਰ ਪੈ ਜਾਂਦਾ, ਫਿਰ ਮਨ ਵਿਕਾਰਾਂ ਵਿੱਚ ਕਲਤਾਨ ਹੋ ਜਾਂਦਾ ਹੈ। ਇਸ ਪ੍ਰਕਾਰ ਇਹ ਭਜਨਾ ਆਨੰਦ ਹੈ। ਤੇ ਜਿਹੜਾ ਬ੍ਰਹਮਾ ਆਨੰਦ ਹੈ, ਇਹ ਸਾਧ ਸੰਗਤ ਜੀ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਹੈ। ਜਿਵੇਂ ਸਮੁੰਦਰ ਹੋਵੇ ਨਾ, ਉਹਦੇ ਵਿੱਚੋਂ ਪਾਣੀ ਕੋਈ ਜਿਤਨਾ ਮਰਜ਼ੀ ਕੱਢ ਲਵੇ, ਜਿਤਨਾ ਮਰਜ਼ੀ ਵਿੱਚ ਪਾ ਦੇਵੇ, ਉਹਨੂੰ ਨਹੀਂ ਕੋਈ ਫਰਕ ਪੈਂਦਾ। ਉਹ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਹੈ ਜਿਹੜਾ ਬ੍ਰਹਮਾ ਆਨੰਦ ਹੈ। ਫਿਰ ਸਾਧ ਸੰਗਤ, ਜਿਵੇਂ ਸਮੁੰਦਰ ਦੇ ਅੰਦਰ ਜਿਹੜੀ ਅਗਨੀ ਹੈ ਲੱਖਾਂ ਮਣ ਪਾਣੀ ਨੂੰ ਸਾੜਦੀ ਰਹਿੰਦੀ, ਫਿਰ ਵੀ ਉਹਨੂੰ ਕੋਈ ਅਸਰ ਨਹੀਂ ਪੈਂਦਾ। ਫਿਰ ਵੀ ਪਾਣੀ ਘਟਦਾ ਥੋੜ੍ਹਾ, ਸਮੁੰਦਰ ਦਾ ਉਸੇ ਤਰ੍ਹਾਂ ਰਹਿੰਦਾ, ਇਕਸਾਰ ਆਪਣੀ ਮਸਤ ਚਾਲ ਦੇ ਵਿੱਚ ਚੱਲਦਾ ਰਹਿੰਦਾ ਹੈ, ਨਾ ਘਟਦਾ ਹੈ ਤੇ ਨਾ ਵੱਧਦਾ ਹੈ। ਇਸ ਪ੍ਰਕਾਰ ਹੀ ਬ੍ਰਹਮਾਨੰਦ ਜਿਹੜਾ ਭਜਨ ਦਾ ਗੁਰਮੁਖਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ, ਉਹ ਕਦੇ ਘਟਦਾ ਵੱਧਦਾ ਨਹੀਂ ਹੈ। ਉਹ ਸਾਧ ਸੰਗਤ ਜੀ ਭਾਵੇਂ ਚਿੱਤ ਦੀ ਇਕਾਗਰਤਾ ਕਰਕੇ ਭਾਵੇਂ ਥੋੜ੍ਹਾ ਉਹ ਭਜਨ ਕਰਦੇ ਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਆਨੰਦ ਕਦੇ ਜਾਂਦਾ ਹੀ ਨਹੀਂ ਹੈ। ਕਿਉਂਕਿ ਚਿੱਤ ਕਰਕੇ ਜਿਹੜਾ ਉਹ ਪਰਮੇਸ਼ਰ ਦੇ ਸਰੂਪ ਦੇ ਵਿੱਚ ਹਰ ਸਮੇਂ ਸਮਾਏ ਰਹਿੰਦੇ ਹੈ। ਇਸ ਪ੍ਰਕਾਰ ਇਹ ਬ੍ਰਹਮਾਨੰਦ ਹੈ ਜਿਨ੍ਹਾਂ ਗੁਰਮੁਖਾਂ ਨੇ ਹਿਰਦੇ ਅੰਦਰ ਧਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਹੈ, ਕਰਹਿ ਆਨੰਦ ਸੱਚਾ ਮਨ ਸੋਏ। ਉਹਨਾਂ ਦੇ ਮਨ ਵਿੱਚ ਸੱਚਾ ਪਰਮੇਸ਼ਰ ਸਮਾਇਆ ਹੈ। ਇਸ ਕਰਕੇ ਕਰਹਿ ਆਨੰਦ, ਹਰ ਸਮੇਂ ਆਨੰਦ ਹੀ ਕਰਦੇ ਰਹਿੰਦੇ ਆ, ਆਨੰਦਦਾਇਕ ਭਜਨ ਹੀ ਕਰਦੇ ਰਹਿੰਦੇ ਆ। ਮਨ ਕਰਕੇ ਪਰਮੇਸ਼ਰ ਦਾ ਸਿਮਰਨ ਹੀ ਕਰਦੇ ਰਹਿੰਦੇ ਆ। ਮਨ ਵਿੱਚ ਕੋਈ ਦੂਸਰਾ ਉਹਨਾਂ ਦੇ ਫੁਰਦਾ ਹੀ ਨਹੀਂ ਹੈ। ਹਰ ਸਮੇਂ ਪਰਮੇਸ਼ਰ ਦੇ ਹੀ ਆਨੰਦਦਾਇਕ ਭਜਨ ਕਰਦੇ ਆ। ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਮਾਈ ਕਰਨ ਵਾਲਿਆਂ ਦੀ ਅਵਸਥਾ ਕਥਨ ਕੀਤੀ ਹੈ। ਜਿਹੜੇ ਸਨਮੁਖ ਗੁਰਮੁਖ ਹਨ, ਗੁਰਮੁਖ ਜਿਹੜੇ ਸਨਮੁਖ ਹੋ ਕੇ ਰਹਿੰਦੇ ਆ, ਉਹਨਾਂ ਦੀ ਅਵਸਥਾ ਸਤਿਗੁਰੂ ਜੀ ਨੇ ਕਥਨ ਕੀਤੀ ਹੈ। ਫਿਰ ਇਹ ਪੌੜੀ ਆਰੰਭ ਤੋਂ ਪੜ੍ਹ ਦੇਵੋ ਜੀ। ਕਰਮ ਖੰਡ ਕੀ ਬਾਣੀ ਜੋਰ। ਸਾਧ ਸੰਗਤ ਜੀ, ਕਰਮ ਖੰਡ ਕੀ ਬਾਣੀ ਜੋਰ ਨਾਮ ਜੋੜਨ ਦਾ ਹੈ। ਜਿਹੜੇ ਗੁਰਮੁਖ ਪਿਆਰੇ ਕਮਾਈ ਕਰਨ ਵਾਲੇ, ਬੰਦਗੀ ਕਰਨ ਵਾਲੇ ਮਹਾਂਪੁਰਖ ਹੁੰਦੇ ਹੈ, ਜਿਨ੍ਹਾਂ ਨੇ ਜੋ ਉਪਦੇਸ਼ ਕਿਸੇ ਨੂੰ ਦੇਣਾ ਜੋ ਆਪ ਜੀਵਨ ਦੇ ਵਿੱਚ ਕਮਾਇਆ ਹੈ, ਉਹਨਾਂ ਦੇ ਬਾਣੀ ਬਚਨਾਂ ਵਿੱਚ ਇੰਨਾ ਬਲ ਹੁੰਦਾ ਹੈ ਕਿ ਜਦੋਂ ਉਹ ਮੁਖ ਤੋਂ ਬਚਨ ਕਰਦੇ, ਸੁਤੇ ਸਿੱਧ ਹੀ ਸੁਣਨ ਵਾਲੇ ਦਾ ਮਨ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ। ਸੁਤੇ ਸਿੱਧ ਹੀ। ਜੇਕਰ
ਉਹ ਗੁਰਬਾਣੀ ਦਾ ਸ਼ਬਦ ਕੀਰਤਨ ਨਾਲ ਹੀ ਪੜ੍ਹ ਕੇ ਸੁਣਾਉਣ, ਤਾਂ ਵੀ ਉਸੇ ਤਰ੍ਹਾਂ ਹੀ ਸੁਦੇ ਸਿੱਧ ਮਨ ਜਿਹੜਾ ਉੱਦਾਂ ਦਾ ਬਣ ਜਾਂਦਾ ਹੈ। ਚਾਹੇ ਉਹ ਗੁਰੂ ਸ਼ਬਦ ਦੀ ਵਿਚਾਰ ਕਰਕੇ ਸੁਣਾਉਂਦੇ ਹੈ, ਚਾਹੇ ਗੁਰਬਾਣੀ ਦਾ ਪਾਠ ਕਰਕੇ ਸੁਣਾ ਰਹੇ ਹੁੰਦੇ ਹੈ, ਸੁਦੇ ਸਿੱਧ ਹੀ ਸੁਣਨ ਵਾਲਿਆਂ ਸਰੋਤਿਆਂ ਦਾ ਮਨ ਜਿਹੜਾ ਹੈ ਉਹ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ, ਐਟੋਮੈਟਿਕਲੀ ਉਸੇ ਤਰ੍ਹਾਂ ਹੀ ਮਨ ਬਣ ਜਾਂਦਾ ਹੈ। ਕਿਉਂਕਿ ਜੀਵਨ ਦੇ ਵਿੱਚ ਆਪ ਉਹਨਾਂ ਨੇ ਕਮਾਇਆ ਹੁੰਦਾ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ ਨਾ ਕਿ ਇੰਨਾ ਉਹਨਾਂ ਦੇ ਵਿੱਚ ਬਲ ਹੁੰਦਾ ਹੈ। ਜਿਵੇਂ ਸਾਧ ਸੰਗਤ ਜੀ ਰੌਣ ਤੋਂ ਬਿਨਾਂ ਕੋਈ ਬੰਦੂਕ ਚਲਾਵੇ, ਇਕੱਲੀ ਆਵਾਜ਼ ਹੀ ਉਹਦੀ ਹੁੰਦੀ ਹੈ, ਉਹਦਾ ਕੋਈ ਉਹਨੇ ਜਾ ਕਰਕੇ ਜ਼ਖਮ ਥੋੜ੍ਹਾ ਕਰਨਾ ਦੁਸ਼ਮਣ ਦੇ। ਇਸ ਪ੍ਰਕਾਰ ਜਿਹੜੇ ਕਮਾਈ ਤੋਂ ਬਿਨਾਂ ਜਿਹੜਾ ਸਾਧ ਸੰਗਤ ਜੀ ਬਚਨ ਕਰਨਾ ਹੈ, ਉਹ ਤਾਂ ਬੰਦਗੀ ਕਰਨ ਵਾਲੇ ਇੱਥੋਂ ਤੱਕ ਵੀ ਬਚਨ ਕਰ ਦਿੰਦੇ, ਕਹਿੰਦੇ ਕਾਵਾਂ ਰੌਲੀ ਹੈ। ਇਹ ਮੈਂ ਕੋਲੋਂ ਨਹੀਂ ਕਹਿ ਰਿਹਾ, ਮੈਂ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਤੋਂ ਬਚਨ ਸੁਣੇ ਹੈ। ਉਹ ਕਹਿੰਦੇ ਉਹ ਕਾਵਾਂ ਰੌਲੀ ਦੀ ਤਰ੍ਹਾਂ ਹੈ, ਜਦੋਂ ਕਾਂ ਰੌਲਾ ਪਾਉਂਦੇ ਕੋਈ ਸਮਝ ਨਹੀਂ ਨਾ ਆਉਂਦੀ, ਇੱਦਾਂ ਹੁੰਦਾ ਹੈ। ਅਤੇ ਸੁਦੇ ਸਿੱਧ ਹੀ ਉਹ ਗੁਰਮੁਖ ਪਿਆਰੇ ਸਰੋਤਿਆਂ ਦਾ ਮਨ ਜੁੜ ਜਾਂਦਾ ਵਾਹਿਗੁਰੂ ਦੇ ਚਰਨਾਂ ਵਿੱਚ। ਜੇ ਕਮਾਈ ਕਰਨ ਵਾਲਿਆਂ ਦੀ ਰਸਨਾ ਤੋਂ ਉਹਨਾਂ ਦੇ ਬਚਨ ਸੁਣਦਾ ਹੈ, ਕਰਮ ਖੰਡ ਕੀ ਬਾਣੀ ਜੋਰ ਇੰਨਾ ਬਲ ਹੋ ਜਾਂਦਾ ਹੈ, ਇੰਨਾ ਸ਼ਕਤੀ ਉਹਨਾਂ ਦੇ ਬਚਨਾਂ ਵਿੱਚ ਆ ਜਾਂਦੀ ਹੈ, ਅਤੇ ਸਰੋਤੇ ਦਾ ਸੁਦੇ ਸਿੱਧ ਹੀ ਮਨ ਜਿਹੜਾ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ। ਅਤੇ ਜੋਰ ਨਾਮ ਸਾਧ ਸੰਗਤ ਜੀ ਗਿਆਨ ਦਾ ਵੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕਮਾਈ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਬ੍ਰਹਮ ਵੇਦ ਦੇ ਮਹਾਂਪੁਰਖ ਕੋਈ ਵਚਨ ਕਰਦੇ ਹੈ, ਸੁਦੇ ਸਿੱਧ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣ ਲੱਗ ਪੈਂਦਾ ਹੈ। ਉਹਨਾਂ ਵਚਨਾਂ ਕਰਕੇ ਜੀਵ ਨੂੰ ਗਿਆਨ ਮਿਲ ਜਾਂਦਾ ਹੈ। ਐਸਾ ਉਹਨਾਂ ਦੇ ਵਚਨਾਂ ਵਿੱਚ ਬਲ ਹੁੰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹੈ, ਸਿੱਧੋ ਸੰਸਾਰ ਦੇ ਅੰਦਰ ਭਾਵੇਂ ਕੋਈ ਉਪਾਸਨਾ ਕਰਦਾ ਹੈ, ਚਾਹੇ ਕੋਈ ਕਰਮ ਕਾਂਡ ਕਰਦਾ ਹੈ, ਕੋਈ ਤਪ ਸਾਧਨਾ ਕਰਦਾ ਹੈ, ਕੋਈ ਯੋਗ ਮਤ ਨੂੰ ਧਾਰਨ ਕਰਦਾ ਹੈ, ਪਰ ਉਹ ਬੰਦਗੀ ਕਰਨ ਵਾਲੇ ਸ਼ਬਦ ਦਾ ਅਭਿਆਸ ਐਸੀ ਕਮਾਈ ਕਰਨ ਵਾਲਿਆਂ ਦੀ ਬਰਾਬਰ ਨਹੀਂ ਕੋਈ ਪੁੱਜ ਸਕਦਾ। ਉਹਨਾਂ ਦੀ ਅਵਸਥਾ ਦੇ ਵਿੱਚ ਕੋਈ ਉਹਨਾਂ ਦੇ ਸਮਸਤ ਨਹੀਂ ਕੋਈ ਵੀ ਹੋ ਸਕਦਾ। ਤਿੱਥੈ ਹੋਰ ਨਾ ਕੋਈ ਹੋਰ, ਜਿਸ ਅਵਸਥਾ ਵਿੱਚ ਉਹ ਗੁਰਮੁਖ ਪਿਆਰੇ ਪਹੁੰਚੇ ਹੁੰਦੇ ਹੈ, ਜਿਸ ਅਵਸਥਾ ਵਿੱਚ ਜਿਸ ਗਿਆਨ ਸਰੂਪ ਦੇ ਵਿੱਚ ਉਹ ਅਭੇਦ ਹੋਏ ਹੁੰਦੇ ਹੈ ਨਾ, ਹੋਰ ਕੋਈ ਸੰਸਾਰ ਦੇ ਅੰਦਰ ਭਾਵੇਂ ਜਿਤਨੇ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ, ਕਰਮ ਕਾਂਡ ਸੰਸਾਰ ਭਰ ਦੇ ਭਾਵੇਂ ਹੋਰ ਸਾਧਨ ਸਾਧ ਕਰਕੇ ਦੇਖ ਲਵੇ, ਪਰ ਵਾਹਿਗੁਰੂ ਦੇ ਸਿਮਰਨ ਰੂਪ ਕਮਾਈ ਤੋਂ ਬਿਨਾਂ ਉਹਨਾਂ ਦੀ ਅਵਸਥਾ ਦੀ ਬਰਾਬਰਤਾ ਨਹੀਂ ਕੀਤੀ ਜਾ ਸਕਦੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸਿੱਧਾਂ ਨੇ, ਮਹਾਰਾਜ ਉਸ ਅਵਸਥਾ ਵਿੱਚ ਹੋਰ ਕਿਹੜੇ ਯੋਧੇ ਮਹਾਬਲੀ ਤੇ ਸੂਰਮੇ ਹੈ? ਤੇ ਸਤਿਗੁਰੂ ਜੀ ਕਹਿੰਦੇ ਹਨ, ਤਿੱਥੈ ਜੋਧ, ਜਿਹੜੇ ਸ਼ਰਮਣਾ ਭਗਤੀ ਕਰਨ ਵਾਲੇ ਹੈ ਨਾ, ਉਹ ਉੱਥੇ ਗੁਰਮੁਖ ਪਿਆਰੇ ਜਿਹੜੇ ਉਹ ਯੋਧੇ ਹਨ, ਤੇ ਜਿਹੜੇ ਮੰਨਣ ਕਰਨ ਵਾਲੇ ਆ ਉਹ ਉੱਥੇ ਮਹਾਬਲੀ ਹੈ। ਫਿਰ ਕਹਿੰਦੇ ਨੇ ਅਧਿਆਸਨ ਜੀਵਨ ਵਿੱਚ ਕਮਾਈ ਕਰਨ ਵਾਲੇ ਉਹ ਆਤਰਥੀ ਸੂਰਮੇ ਹੈ। ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ, ਤਿੱਥੈ ਜੋਧ ਮਹਾਬਲ ਸੂਰ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਸ਼ਰਵਣ ਕੀਤਾ ਹੈ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਨਾ ਕੀਤਾ ਹੈ, ਉਹ ਗੁਰਮੁਖ ਪਿਆਰੇ ਉੱਥੇ ਯੋਧੇ ਹੈ। ਔਰ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਨੂੰ ਸੁਣ ਕੇ ਫਿਰ ਮੰਨਿਆ ਵੀ ਹੈ ਕਿ ਮਹਾਰਾਜ ਜੋ ਆਪ ਜੀ ਨੇ ਬਚਨ ਕੀਤਾ ਮੇਰਾ ਇਹਦੇ ਵਿੱਚ ਭਲਾ ਹੈ, ਮਹਾਰਾਜ ਇਹਦੇ ਨਾਲ ਹੀ ਮੇਰਾ ਭਲਾ ਹੋਣਾ, ਕਦੇ ਵੀ ਕਿੰਤੂ ਪਰੰਤੂ ਨਹੀਂ ਕੀਤਾ, ਨਾ ਕੋਈ ਸ਼ੱਕ ਕਰਦੇ ਹੈ ਕਿਸੇ ਪ੍ਰਕਾਰ ਰੱਤਾ, ਜਿੰਨਾ ਵੀ ਕੋਈ ਗੁਰੂ ਕੇ ਬਚਨਾਂ ਤੇ ਕੋਈ ਕਾਨ ਕਨੌਟ ਸ਼ੰਕਾ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਉਹ ਮਹਾਬਲੀ ਹੈ, ਤਿੱਥੈ ਜੋਧ ਮਹਾਬਲ ਸੂਰ, ਫਿਰ ਜੀਵਨ ਦੇ ਵਿੱਚ ਉਹ ਕਮਾਉਂਦੇ ਵੀ ਹੈ। ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਜੀਵਨ ਵਿੱਚ ਕਮਾ ਕੇ ਬਾਰ-ਬਾਰ ਅਭਿਆਸ ਕਰਕੇ ਫਿਰ ਉਹ ਪਰਮੇਸ਼ਰ ਸਰੂਪ ਹੀ ਹੋ ਜਾਂਦੇ ਹੈ। ਐਸੇ ਉਹ ਗੁਰਮੁਖ ਪਿਆਰੇ ਹਨ। ਹਰਮੰਤੀ
ਦਾ ਹੀ ਸਰੂਪ ਹੋਏ ਰਹਿੰਦੇ ਹਨ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ ਹੈ ਸਿੱਧੋ, ਐਸੇ ਕਮਾਈ ਕਰਨ ਵਾਲੇ ਗੁਰਮੁਖ ਪਿਆਰਿਆਂ ਦਾ ਹਿਰਦਾ ਇੱਕ ਤਾਂ ਸੀਤਲ ਰਹਿੰਦਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਮਾਹੇ ਨਾਮ ਚੰਦਰਮਾ ਦਾ ਹੈ। ਚੰਦਰਮਾ ਜਿਵੇਂ ਸਾਧ ਸੰਗਤ ਜੀ ਸ਼ਾਂਤੀ ਭਰੀਆਂ ਕਿਰਨਾਂ ਜਿਹੜਾ ਰਾਤ ਦੇ ਸਮੇਂ ਪ੍ਰਦਾਨ ਕਰਦਾ ਹੈ, ਠੰਡੀਆਂ ਕਿਰਨਾਂ ਹੁੰਦੀਆਂ ਜਿਸ ਕਰਕੇ ਬਨਸਪਤ ਵੱਧਦੀ ਫੁੱਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਅਵਸਥਾ ਦੇ ਵਿੱਚ ਸ਼ੁਭ ਗੁਣਾ ਰੂਪੀ ਬਨਸਪਤ ਵੱਧਦੀ ਫੁੱਲਦੀ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਜਸ ਰੂਪੀ ਚੰਦਰਮਾ ਉਹਨਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਜਾਂਦਾ ਹੈ, ਉਸ ਸਮੇਂ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਹੁੰਦਾ ਰਹਿੰਦਾ ਹੈ। ਇਸ ਪ੍ਰਕਾਰ ਹਿਰਦਾ ਉਹਨਾਂ ਦਾ ਸ਼ਾਂਤੀ ਰੂਪੀ ਜਿਹੜਾ ਹਰ ਸਮੇਂ ਸ਼ਾਂਤੀ ਰੂਪ ਕਿਰਨਾਂ ਹੀ ਸਾਧ ਸੰਗਤ ਜੀ ਪ੍ਰਦਾਨ ਕਰਦਾ ਰਹਿੰਦਾ। ਜੋ ਵੀ ਕੋਈ ਮੁਖ ਤੋਂ ਵਚਨ ਕਰਦੇ ਬੜੇ ਸ਼ਾਂਤ ਹੋ ਕਰਕੇ ਕਰਦੇ ਹੈ। ਹਿਰਦਾ ਕਦੇ ਵੀ ਉਹਨਾਂ ਦਾ ਕਾਲਾ ਨਹੀਂ ਪੈਂਦਾ, ਕਦੇ ਵੀ ਕਾਲੇਪਨ ਵਿੱਚ ਪੈ ਕੇ ਉਹ ਕ੍ਰੋਧ ਦਾ ਸ਼ਿਕਾਰ ਨਹੀਂ ਹੋਣਾ ਕਰਦੇ। ਐਸੀ ਅਵਸਥਾ ਵਾਲੇ ਗੁਰਮੁਖ ਪਿਆਰੇ, ਇਸ ਕਰਕੇ ਪਾਤਸ਼ਾਹ ਕਹਿੰਦੇ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਤੇ ਦੂਸਰਾ ਅਰਥ ਇਹਦਾ ਇੱਕ ਹੋਰ ਵੀ ਹੈ, ਕਹਿੰਦੇ ਹਨ ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਨ ਸੀਤਾ ਹੀ ਸੀਤਾ ਰਹਿੰਦਾ ਹੈ। ਅਕਾਲ ਪੁਰਖ ਪਰਮੇਸ਼ਰ ਦੇ ਨਾਲ ਉਹਨਾਂ ਦਾ ਹਿਰਦਾ ਰੂਪੀ ਕੱਪੜਾ ਜਿਹੜਾ ਫਿਰ ਸੀਤਾ ਜਾਂਦਾ ਹੈ। ਪਰਮੇਸ਼ਰ ਦੇ ਨਾਮ ਰੂਪੀ ਕੱਪੜੇ ਨਾਲ ਫਿਰ ਇੱਕੋ ਰੂਪ ਹੀ ਹੋ ਜਾਂਦੇ ਹੈ। ਜਿਵੇਂ ਫਟਿਆ ਹੋਇਆ ਕੱਪੜਾ ਹੋਵੇ ਤੇ ਵੱਖਰਾ ਵੱਖਰਾ ਹੁੰਦਾ ਹੈ, ਜਾਂ ਕੈਂਚੀ ਦੇ ਨਾਲ ਕੱਟਿਆ ਹੋਵੇ ਤੇ ਵੱਖਰਾ ਹੁੰਦਾ ਹੈ। ਸਾਧ ਸੰਗਤ ਜੀ, ਜਦੋਂ ਅਕਾਲ ਪੁਰਖ ਪਰਮੇਸ਼ਰ ਬਖਸ਼ਿਸ਼ ਕਰ ਦਿੰਦਾ ਹੈ, ਗੁਰਮੁਖ ਪਿਆਰੇ ਸ਼ਰਧਾ ਰੂਪ ਸੂਈ ਲੈ ਕੇ ਪਰਮੇਸ਼ਰ ਦੇ ਨਾਲ ਮਨ ਰੂਪ ਕੱਪੜੇ ਨੂੰ ਗੰਢ ਲੈਂਦੇ ਹੈ, ਫਿਰ ਇੱਕੋ ਹੀ ਰੂਪ ਹੋ ਜਾਂਦੇ। ਤਾਂ ਫਿਰ ਬੜਾ ਹੀ ਜੁੜਿਆ ਹੋਇਆ ਕੱਪੜਾ ਬੜਾ ਸੋਹਣਾ ਲੱਗਦਾ ਹੈ। ਫਟਿਆ ਹੋਇਆ ਕੱਪੜਾ ਸਾਧ ਸੰਗਤ ਜੀ ਚੰਗਾ ਨਹੀਂ ਲੱਗਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਜਿੱਥੇ ਪਰਮੇਸ਼ਰ ਦੀ ਮਾਹੇ ਮਹਾਨ ਮਹਿਮਾ ਹੁੰਦੀ ਜਿਸ ਹਿਰਦੇ ਅੰਦਰ, ਜਾਣੋ ਕਿ ਉਹਨਾਂ ਦਾ ਹਿਰਦਾ ਵਾਹਿਗੁਰੂ ਦੇ ਨਾਲ ਸੀਤਾ ਗਿਆ, ਜੁੜ ਗਿਆ ਹੈ। ਪਾਕੇ ਰੂਪ ਨਾ ਕਥਨੇ ਜਾਹੇ। ਉਹਨਾਂ ਗੁਰਮੁਖਾਂ ਦੇ ਸਰੂਪ ਨੂੰ ਕੋਈ ਕਥਨ ਨਹੀਂ ਕਰ ਸਕਦਾ। ਰੂਪ ਉਹਨਾਂ ਦੀ ਅਵਸਥਾ ਨੂੰ ਕੋਈ ਕਥਨ ਨਹੀਂ ਕਰ ਸਕਦਾ। ਨਾ ਉਹੇ ਮਰਹਿ ਨਾ ਠਾਗੇ ਜਾਹੇ। ਸਤਿਗੁਰੂ ਜੀ ਕਹਿੰਦੇ ਐ, ਨਾ ਤਾਂ ਉਹ ਕਾਲ ਦੇ ਮਾਰੇ ਹੋਏ ਮਰਦੇ ਐ, ਪ੍ਰਤੱਖ ਵੀ ਕੋਈ ਉਹਨਾਂ ਨੂੰ ਦੁਸ਼ਮਣ ਮਾਰ ਨਹੀਂ ਸਕਦਾ। ਔਰ ਇਸੇ ਪ੍ਰਕਾਰ ਜੇ ਕੋਈ ਠੱਗਣ ਦਾ ਵੀ ਯਤਨ ਕਰੇ ਨਾ, ਜਿਵੇਂ ਪ੍ਰਤੱਖ ਵੀ ਆਦਿ ਸਾਧ ਸੰਗਤ ਜੀ ਕਿੰਨੇ ਠੱਗੀਆਂ ਮਾਰਨ ਵਾਲੇ ਠੱਗੀਆਂ ਮਾਰਦੇ ਐ, ਪਰ ਗੁਰਮੁਖਾਂ ਨੂੰ ਕੋਈ ਠੱਗ ਨਹੀਂ ਸਕਦਾ। ਉਹ ਆਪ ਠੱਗੇ ਜਾਂਦੇ ਜਿਹੜੇ ਠੱਗਣ ਵਾਲੇ ਹੁੰਦੇ ਆ। ਇਸੇ ਪ੍ਰਕਾਰ ਇਹ ਮਾਇਆ ਦੇ ਜਿਹੜੇ ਵਿਕਾਰ ਹੈ, ਚੋਰ ਹੈ, ਹਰ ਸਮੇਂ ਜੀਵ ਦੇ ਸ਼ੁਭ ਗੁਣਾ ਰੂਪੀ ਪਦਾਰਥਾਂ ਨੂੰ, ਗਹਿਣਿਆਂ ਨੂੰ, ਸ਼ੁਭ ਗੁਣਾਂ ਨੂੰ ਚੁਰਾਉਂਦੇ ਰਹਿੰਦੇ ਆ, ਠੱਗਦੇ ਰਹਿੰਦੇ ਆ। ਪਰ ਗੁਰਮੁਖ ਪਿਆਰਿਆਂ ਨੂੰ ਨਾ ਤਾਂ ਵਿਕਾਰ ਇਹ ਚੋਰ ਉਹਨਾਂ ਦੇ ਸ਼ੁਭ ਗੁਣਾਂ ਰੂਪੀ ਪਦਾਰਥਾਂ ਨੂੰ ਚੁਰਾ ਸਕਦੇ, ਨਾ ਠੱਗ ਸਕਦੇ ਆ, ਨਾ ਪ੍ਰਤੱਖ ਉਹਨਾਂ ਨੂੰ ਕੋਈ ਠੱਗ ਸਕਦਾ ਹੈ। ਇਸ ਪ੍ਰਕਾਰ ਨਾ ਉਹਨਾਂ ਨੂੰ ਕਾਲ ਮਾਰ ਸਕਦਾ ਹੈ। ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਹਿਰਦੇ ਅੰਦਰ ਰਾਮ ਅਕਾਲ ਪੁਰਖ ਵਾਹਿਗੁਰੂ ਰਮੰਤੀ ਪਰਮੇਸ਼ਰ ਆ ਕੇ ਵਸਿਆ ਹੈ। ਕਿਉਂਕਿ ਸਾਧ ਸੰਗਤ ਜੀ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਨਾਮ ਹੈ ਨਾ, ਇਹਦੇ ਸਮਾਨ ਕੋ ਦੁਨੀਆ ਦੀ ਤਾਕਤ ਨਹੀਂ ਹੈ। ਕਾਲ ਵੀ ਪਰਮੇਸ਼ਰ ਦੇ ਨਾਮ ਤੋਂ ਕਿੰਨੀ ਕਿੰਨੀ ਕੋਹਾਂ ਦੂਰ ਡਰਦਾ ਹੋਇਆ ਜਾਂਦਾ ਹੈ। ਕਾਲ ਵੀ ਕਦੇ ਉਹਨਾਂ ਦੇ ਨੇੜੇ ਨਹੀਂ ਆਉਂਦਾ ਜਿੱਥੇ ਪਰਮੇਸ਼ਰ ਦਾ ਭਜਨ ਕੀਤਾ ਜਾਂਦਾ ਹੈ। ਧਰਮ ਰਾਜਾ ਆਪਣੇ ਦੂਤਾਂ ਨੂੰ ਮਨਾਈ ਕਰਦਾ ਹੈ ਨਾ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟਹਿ ਨਿਕਟ ਨਾ ਜਾਈਏ ਹਦੂਤ। ਜਦੋਂ ਸਾਧ ਸੰਗਤ ਜੀ ਸ਼੍ਰੀ ਰਾਮਚੰਦਰ ਜੀ ਦੀ ਪਤਨੀ ਸੀਤਾ ਜੀ ਨੂੰ ਜਦੋਂ ਰਾਵਣ ਚੁੱਕ ਕਰਕੇ ਲੈ ਗਿਆ ਸੀਗਾ ਨਾ, ਲੰਕਾ ਵਿੱਚ ਬਿਠਾਇਆ ਹੋਇਆ ਸੀਗਾ, ਉਸ ਸਮੇਂ ਹਨੂਮਾਨ ਨੂੰ ਖਬਰ ਲੈਣ ਵਾਸਤੇ ਭੇਜਿਆ ਸੀਗਾ ਰਾਮਚੰਦਰ ਜੀ ਨੇ ਕਿ ਜਾਓ ਦੇਖ ਕਰਕੇ ਆਓ, ਸੀਤਾ ਜੀ ਦੀ ਖਬਰ ਲੈ ਕੇ ਆਵਣਾ ਕਰੋ। ਤੇ ਜਦੋਂ ਗਿਆ ਸੀ ਹਨੂਮਾਨ ਤੇ ਆ ਕੇ ਫਿਰ ਖਬਰ ਦਿੱਤੀ, ਕਹਿੰਦੇ ਕਿ ਮਹਾਰਾਜ ਸੀਤਾ ਜੀ ਉੱਥੇ ਸ਼ੋਕ ਬਾਗ ਵਿੱਚ ਬੈਠੇ ਹੋਏ ਆ ਰਾਵਣ ਦੇ। ਤੇ ਕਹਿੰਦੇ ਹੈ ਅੱਜ ਸਰੀਰ ਨਹੀਂ ਛੱਡਿਆ ਉਹਨਾਂ ਨੇ ਵਿਛੋੜੇ ਕਰਕੇ। ਉਸ ਸਮੇਂ ਕਹਿੰਦੇ ਕਿ ਮਹਾਰਾਜ
ਸਰੀਰ ਤਾਂ ਹੀ ਛੱਡਦੇ ਨਾ ਜੇ ਤੁਹਾਡੀ ਯਾਦ ਹਿਰਦੇ ਵਿੱਚ ਉਹਨਾਂ ਦੇ ਗਈ ਹੋਵੇ, ਤੁਹਾਡਾ ਨਾਮ ਉਹਨਾਂ ਦੇ ਹਿਰਦੇ ਅੰਦਰ ਹੈ। ਉਸ ਸਮੇਂ ਜਮ ਆਵਤ ਹੈ ਪਰ ਪਾਵਤ ਨਾਹੀ, ਜਮ ਆਉਂਦੇ ਤੇ ਹੈਗੇ ਆ ਪ੍ਰੇਤ ਜਿਹੜੇ ਆ, ਪਰ ਫਿਰ ਉਹਨਾਂ ਨੂੰ ਪਾਉਂਦੇ ਨਹੀਂ ਹੈ, ਉਹਨਾਂ ਤੱਕ ਪਹੁੰਚ ਨਹੀਂ ਜਾਂਦੀ। ਇਸ ਕਰਕੇ ਇਹ ਮਹਾਰਾਜ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਉਂਦੇ ਆ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ, ਕਾਲ ਵੀ ਪੋ ਨਹੀਂ ਸਕਦਾ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਜਿੱਥੈ ਭਗਤ ਵਸੈ ਕੇਲੋ। ਹਜ਼ੂਰ ਕਹਿੰਦੇ ਹਨ ਐਸੀ ਅਵਸਥਾ ਦੇ ਵਿੱਚ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰ ਦੇ ਵਿੱਚ ਭੇਜ ਕਰਕੇ ਜੋ ਭਗਤੀ ਕਰਨ ਵਾਲੇ ਆ, ਉਹ ਗੁਰਮੁਖ ਪਿਆਰੇ ਤਿੱਥੈ ਭਗਤ ਵਸੈ ਕੇਲੋ। ਉਹਨਾਂ ਨੂੰ ਹਰ ਸਮੇਂ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਹੈ। ਜਿੱਥੇ ਵੀ ਦੇਖਦੇ ਹਰ ਸਮੇਂ ਪ੍ਰਕਾਸ਼ ਹੀ ਨਜ਼ਰ ਆਉਂਦਾ। ਤਿੱਥੈ ਭਗਤ ਵਸੈ ਕੇਲੋ, ਤਿੱਥੈ ਜਿੱਥੇ ਵੀ ਕਿਤੇ ਉਹ ਭਗਤ ਜਨ ਵਸਦੇ ਹੈ, ਉਹ ਗੁਰਮੁਖ ਪਿਆਰੇ ਜੋ ਵੀ ਕੁਝ ਦੇਖਦੇ ਆ ਉਹਨਾਂ ਨੂੰ ਕੇਵਲ ਬ੍ਰਹਮ ਦਾ ਹੀ ਪ੍ਰਕਾਸ਼ ਨਜ਼ਰ ਆਉਂਦਾ। ਸਾਡੀਆਂ ਅੱਖਾਂ ਦੇ ਸਾਹਮਣੇ ਭਾਵੇਂ ਆਕਾਰ ਨਜ਼ਰ ਆਉਂਦੇ ਆ, ਪਰ ਉਹਨਾਂ ਨੂੰ ਕੇਵਲ ਬ੍ਰਹਮ ਦਾ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਹੈ। ਆਨੰਦ ਸੱਚਾ ਮਨ ਸੋਏ। ਉਹ ਸੱਚੇ ਵਾਹਿਗੁਰੂ ਦੇ ਸਰੂਪ ਨੂੰ ਮਨ ਵਿੱਚ ਧਾਰਨ ਕਰਕੇ ਹਰ ਸਮੇਂ ਪਰਮੇਸ਼ਰ ਦੇ ਸਰੂਪ ਨੂੰ ਹਰ ਸਮੇਂ ਦੇਖਦੇ ਰਹਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਭਜਨ ਦਾ ਹੀ ਹਰ ਸਮੇਂ ਆਨੰਦ ਮਾਣਦੇ ਰਹਿੰਦੇ ਹੈ। ਸੰਸਾਰ ਦੇ ਜਿਤਨੇ ਵੀ ਕੋਈ ਵਿਸ਼ਿਆਂ ਦਾ ਆਨੰਦ ਮਾਣਦਾ ਹੈ, ਵਿਕਾਰਾਂ ਨੂੰ ਭੋਗਣ ਦਾ, ਕੋਈ ਦੁਨੀਆ ਦੇ ਪਦਾਰਥਾਂ ਨੂੰ ਛਕਣ ਦਾ ਆਨੰਦ ਮਾਣਦਾ ਰਹਿੰਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤਨੇ ਵੀ ਸੰਸਾਰ ਭਰ ਦੇ ਵਿਸ਼ਿਆਂ ਵਿਕਾਰਾਂ ਦੇ ਇਹ ਜਿਹੜੇ ਆਨੰਦ ਹੈ ਨਾ, ਇੱਕ ਕਟੋਰੇ ਦੇ ਪਾਣੀ ਦੀ ਤਰ੍ਹਾਂ ਹੀ ਹੈ, ਪਰ ਜੋ ਬ੍ਰਹਮ ਆਨੰਦ ਹੈ ਨਾ, ਇਹ ਸਾਧ ਸੰਗਤ ਜੀ ਸਮੁੰਦਰ ਦੀ ਤਰ੍ਹਾਂ ਹੈ। ਪਹਿਲਾਂ ਵੀ ਕਥਨ ਕੀਤਾ ਹੈ। ਇਸ ਪ੍ਰਕਾਰ ਤੁਸ਼ ਜਾਣ ਕਰਕੇ ਹਰ ਸਮੇਂ ਕਰਹਿ ਆਨੰਦ, ਪਰਮੇਸ਼ਰ ਦਾ ਆਨੰਦਦਾਇਕ ਭਜਨ ਹੀ ਕਰਦੇ ਰਹਿੰਦੇ ਆ। ਮਨ ਕਰਕੇ ਉਸ ਪਰਮੇਸ਼ਰ ਦੇ ਵਿੱਚ ਹੀ ਸਮਾਏ ਰਹਿੰਦੇ ਹਨ। ਸੱਚਖੰਡ ਵਸੈ ਨਿਰੰਕਾਰ। ਹੁਣ ਅਗਲੀ ਅਵਸਥਾ ਸਤਿਗੁਰੂ ਜੀ ਸੱਚਖੰਡ ਵਾਲੀ ਕਥਨ ਕਰ ਰਹੇ ਆ। ਇੱਥੋਂ ਤੱਕ 6 ਭੂਮਿਕਾ ਮਹਾਰਾਜ ਜੀ ਨੇ ਕਥਨ ਕਰ ਦਿੱਤੀਆਂ ਸਨ। ਇਹ ਹੁਣ ਜਿਹੜੀ ਕਮਾਈ ਵਾਲੀ ਭੂਮਿਕਾ ਨੂੰ ਪਦਾਰਥਾ ਭਾਵ ਨਹੀਂ ਕਹਿੰਦੇ, ਜਿੱਥੇ ਕਾਮ ਕ੍ਰੋਧ ਮੋਹ ਹੰਕਾਰ ਸਭ ਕੁਝ ਮਿਟ ਜਾਂਦਾ ਹੈ। ਜਿਵੇਂ ਗੁਰਬਾਣੀ ਵਿੱਚ ਹਜ਼ੂਰ ਨੇ ਵਚਨ ਕੀਤੇ ਹੈ, ਅੰਤਰ ਸੁਨੰ ਬਾਹਰ ਸੁਨੰ ਤ੍ਰਿਭਾਵਨ ਸੁਨਮ ਸੁਨੰ, ਚੌਥੇ ਸੁਨਨੇ ਜੋ ਨਰ ਜਾਣੈ ਤਾ ਕਉ ਪਾਪ ਨ ਪੁੰਨੰ। ਇਹਨੂੰ ਪਦਾਰਥਾ ਭਾਵਨੀ ਭੂਮਿਕਾ ਕਹਿੰਦੇ ਹੈ। 6ਵੀਂ ਭੂਮਿਕਾ ਔਰ ਚੌਥੀ ਅਵਸਥਾ ਹੈ। 5ਵੀਂ ਅਵਸਥਾ ਹੁਣ ਸੱਚਖੰਡ ਵਾਲੀ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਸੱਚਖੰਡ ਵਸੈ ਨਿਰੰਕਾਰ। ਇਹ 5ਵੀਂ ਅਵਸਥਾ ਤੇ 7ਵੀਂ ਭੂਮਿਕਾ ਜੋ ਤੁਰੀਆ ਪਦ ਹੈ। ਹਜ਼ੂਰ ਕਹਿੰਦੇ ਸੱਚਖੰਡ, ਸੱਚ ਇਹ ਚੱਚੇ ਦੇ ਵਿੱਚੋਂ ਸਾਧ ਸੰਗਤ ਜੀ ਔਂਕੜ ਜਿਹੜਾ ਹੈ ਇਹਦੇ ਵਿੱਚੋਂ ਐੜੇ ਦੀ ਆਵਾਜ਼ ਨਿਕਲਦੀ, ਇਹ ਬਣ ਜਾਂਦਾ ਹੈ ਅਖੰਡ। ਪਰਮੇਸ਼ਰ ਦਾ ਜੋ ਅਖੰਡ ਸਰੂਪ ਹੈ ਨਾ, ਸਦੀਵੀ ਕਾਲ ਵਾਸਤੇ ਸੱਚਾ ਹੈ। ਉਹ ਅਕਾਲ ਪੁਰਖ ਪਰਮੇਸ਼ਰ ਸੱਚਖੰਡ ਵਸੈ ਨਿਰੰਕਾਰ, ਜੋ ਅਕਾਲ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਹੈ। ਕਹਿੰਦੇ ਉਹ ਸੱਚਖੰਡ ਦੇ ਵਿੱਚ ਵਸਦਾ ਹੈ। ਸੱਚ ਸੱਚਾ ਹੈ ਤੇ ਅਖੰਡ ਸਰੂਪ ਹੈ। ਫਿਰ ਸਦੀਵੀ ਕਾਲ ਵਾਸਤੇ ਸਭ ਜੀਵਾਂ ਦੇ ਅੰਦਰ ਵਸ ਰਿਹਾ ਹੈ। ਕਰ ਕਰ ਵੇਖੈ ਨਜ਼ਰ ਨਿਹਾਲ। ਸੱਚਖੰਡ ਵਸੈ ਨਿਰੰਕਾਰ, ਜਿਹੜਾ ਅਖੰਡ ਤੇ ਨਿਰਾਕਾਰ ਪਰਮੇਸ਼ਰ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਸਦਾ ਹੀ ਵਸਦਾ ਹੈ, ਸਦਾ ਹੀ ਸਾਖਸ਼ਾਤ ਹੋ ਕਰਕੇ ਰਹਿੰਦਾ ਹੈ। ਜਿਵੇਂ ਸਾਧ ਸੰਗਤ ਜੀ ਹੱਥ ਦੇ ਵਿੱਚ ਆਮਲਾ ਫੜਿਆ ਹੋਵੇ ਨਾ, ਜਿਹਨੂੰ ਹਸਤਾਮਲ ਕਿਹਾ ਜਾਂਦਾ ਹੈ, ਗਰੀਬ ਨਵਾਜ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਵੇਂ ਉਹਨਾਂ ਨੂੰ ਪਰਮੇਸ਼ਰ ਦਾ ਸਰੂਪ ਸਾਖਸ਼ਾਤ ਹੁੰਦਾ ਹੈ। ਜਦੋਂ ਚਾਹੇ ਪਰਮੇਸ਼ਰ ਨੂੰ ਸਾਖਸ਼ਾਤ ਪ੍ਰਤੱਖ ਪ੍ਰਗਟ ਕਰ ਲੈਂਦੇ ਆ ਜਦੋਂ ਚਾਹਣ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਕਿ 72 ਵਾਰ ਪ੍ਰਗਟ ਕੀਤਾ ਸੀ ਪਰਮਾਤਮਾ ਨੂੰ, ਪ੍ਰਤੱਖ ਸਾਖਸ਼ਾਤ ਕੀਤਾ ਸੀਗਾ 72 ਵਾਰ। ਉਵੇਂ ਤਾਂ ਹਰ ਸਮੇਂ ਪਰਮੇਸ਼ਰ ਨੂੰ ਰਮਿਆ ਹੋਇਆ ਹਰ ਇੱਕ ਜੀਵ ਦੇ ਵੀ ਜਾਣਦੇ ਹੈ, ਪਰ 72 ਵਾਰ ਪ੍ਰਗਟ ਕੀਤੇ, ਪ੍ਰਤੱਖ ਸਾਖਸ਼ਾਤ ਕਰਕੇ ਦੀਦਾਰ ਕੀਤੇ ਸਨ। ਐਸੀ ਉਹਨਾਂ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ, ਜਦੋਂ ਚਾਹਣ ਪ੍ਰਤੱਖ ਬੇਨਤੀ ਕਰਕੇ ਪ੍ਰਤੱਖ ਪ੍ਰਗਟ ਕਰ ਲੈਂਦੇ ਹੈ।
ਜਿਵੇਂ ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਰੱਬ ਨੂੰ ਪ੍ਰਗਟ ਕਰ ਲਿਆ ਸੀਗਾ। ਫਿਰ ਕਹਿੰਦੇ ਮਹਾਰਾਜ ਜਦੋਂ ਪੁੱਛਿਆ ਕਿ ਹੋਰ ਕੋਈ ਇੱਛਾ, ਕਹਿੰਦੇ ਮਹਾਰਾਜ ਜਦੋਂ ਯਾਦ ਕਰਿਆ ਕਰਾਂ ਉਦੋਂ ਹਾਜ਼ਰ ਹੋਣਾ ਪਿਆ ਕਰਨਾ ਤੁਹਾਨੂੰ। ਜੇ ਇੱਛਾ ਪੁੱਛਦੇ ਹੋ ਨਾ, ਹੈ ਮੈਂ ਇਕੱਲਾ ਹਾਂ ਮਹਾਰਾਜ, ਗਊਆਂ ਮੱਝੀਆਂ ਵੀ ਚਾਰਨੀਆਂ ਨੇ, ਪਾਣੀ ਵੀ ਮਹਾਰਾਜ ਲਾਉਣਾ ਖੇਤਾਂ ਨੂੰ, ਕਿੰਨੇ ਕੰਮ ਕਰਨ ਵਾਲੇ ਹੈ, ਤੇ ਜਦੋਂ ਵੀ ਮੈਂ ਯਾਦ ਕਰਿਆ ਕਰਾਂ ਉਦੋਂ ਪ੍ਰਤੱਖ ਪ੍ਰਗਟ ਹੋ ਕੇ ਮੈਨੂੰ ਦਰਸ਼ਨ ਜ਼ਰੂਰ ਦੇ ਦਿਆ ਕਰੋ, ਹੋਰ ਨਹੀਂ ਕੋਈ ਇੱਛਾ। ਤੇ ਸਾਧ ਸੰਗਤ ਪ੍ਰਤੱਖ ਭਗਵਾਨ ਫਿਰ ਦਰਸ਼ਨ ਦਿੰਦੇ ਵੀ ਰਹੇ ਹੈ, ਪ੍ਰਤੱਖ ਕਾਰਜ ਵੀ ਕਰਦੇ ਰਹੇ ਹੈ, ਕਦੇ ਕੋਈ ਸਰੂਪ ਧਾਰਨ ਕਰ ਲਿਆ, ਕਦੇ ਕੋਈ ਸਰੂਪ ਧਾਰਨ ਕਰ ਲਿਆ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹੈ, ਸੱਚਖੰਡ ਵਸੈ ਨਿਰੰਕਾਰ। ਪ੍ਰਤੱਖ ਉਹਨਾਂ ਦੇ ਹਿਰਦੇ ਅੰਦਰ ਸਾਖਸ਼ਾਤ ਰੂਪ ਹੋ ਕਰਕੇ ਅਕਾਲ ਪੁਰਖ ਪਰਮੇਸ਼ਰ ਵਸਦਾ ਹੈ। ਕਰ ਕਰ ਵੇਖੈ ਨਜ਼ਰ ਨਿਹਾਲ। ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਕਰ ਵੇਖੈ, ਆਪ ਹੀ ਪੈਦਾ ਕਰ ਕਰਕੇ ਤੇ ਵੇਖੈ, ਪਰਵਰਿਸ਼ ਕਰਦਾ ਸੀ, ਹੁਣ ਕਰ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਕਰੇਗਾ। ਫਿਰ ਇਹੀ ਪੰਕਤੀ ਪੜੋ ਜੀ। ਕਰ ਕਰ ਵੇਖੈ ਨਦਰ ਨਿਹਾਲ। ਜਿਸ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਪਿਆਰੇ ਤੇ ਬਖਸ਼ਿਸ਼ ਕੀਤੀ ਹੈ, ਜਿਸ ਨੂੰ ਤੁਰੀਆ ਪਰ ਦੀ ਅਵਸਥਾ ਬਖਸ਼ੀ ਹੈ, ਸੱਚਖੰਡ ਜਿਸ ਨੂੰ ਪਰਮਾਤਮਾ ਨੇ ਸੱਚਖੰਡੀ ਦੀ ਅਵਸਥਾ ਗਰੀਬਨਵਾਜ ਸਤਿਗੁਰਾਂ ਨੇ ਬਖਸ਼ੀ ਹੈ ਨਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰਦੇ ਹੈ, ਕਰ ਉਹ ਜੀਵਨ ਦੇ ਵਿੱਚ ਸਿਮਰਨ ਦੀ ਕਮਾਈ ਕੀਤੀ ਉਹਨਾਂ ਨੇ। ਕਰ ਫਿਰ ਕਹਿੰਦੇ ਕਮਾਈ ਕਰਕੇ ਫਿਰ ਜੀਵਨ ਦੇ ਵਿੱਚ ਉਹਨਾਂ ਨੇ ਪ੍ਰੈਕਟੀਕਲ ਕਮਾਇਆ ਵਾ। ਇਹ ਨਹੀਂ ਹੈ ਕਿ ਇਕੱਲਾ ਸੁਣਿਆ ਜਾਂ ਮੰਨਿਆ ਹੀ ਹੈ, ਸੁਣ ਕੇ ਮੰਨਿਆ ਤੇ ਕਮਾਇਆ ਵੀ ਹੈ। ਕਰ ਵੇਖਿਆ, ਫਿਰ ਪ੍ਰਤੱਖ ਉਹਨਾਂ ਨੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰ ਕਰਕੇ ਵੇਖਿਆ ਹੈ। ਨਦਰ ਨਿਹਾਲ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਦੁਆਰਾ ਨਿਹਾਲ ਹੋ ਜਾਣਾ ਕੀਤਾ ਹੈ। ਫਿਰ ਇਹੀ ਪੰਕਤੀ ਪੜੋ ਜੀ। ਕਰ ਕਰ ਵੇਖੇ ਨਦਰ ਨਿਹਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰ ਜਿਵੇਂ ਹੱਥ ਦੇ ਉੱਪਰ ਹੱਥ ਰੱਖ ਦਈਏ, ਇਵੇਂ ਸਾਧ ਸੰਗਤ ਜੀ ਜਿਨ੍ਹਾਂ ਨੇ ਇੱਕ ਚਿੱਤ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਦਾ ਅਭਿਆਸ ਕਰਿਆ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖਿਆ ਨਦਰ ਨਿਹਾਲ। ਉਹ ਕਿਰਪਾ ਦੀ ਨਜ਼ਰ ਕਰਨ ਵਾਲਾ, ਜੀਵਾਂ ਨੂੰ ਨਿਹਾਲ ਕਰਨ ਵਾਲਾ, ਜਗਤ ਦੇ ਸਭ ਬੰਧਨਾਂ ਤੋਂ ਮੁਕਤ ਕਰਨ ਵਾਲਾ ਜੋ ਪਰਮੇਸ਼ਰ ਹੈ, ਉਸ ਨੇ ਵੇਖਿਆ, ਉਹਨਾਂ ਵੱਲ ਵੇਖਿਆ ਹੈ। ਕਿੰਨਾ ਵੱਲ? ਜਿਨ੍ਹਾਂ ਨੇ ਸੱਚਖੰਡ ਦੀ ਅਵਸਥਾ ਨੂੰ ਪਹੁੰਚ ਜਾਣਾ ਕੀਤਾ। ਕੌਣ ਸੱਚਖੰਡ ਦੀ ਅਵਸਥਾ ਨੂੰ ਪਹੁੰਚੇ ਹੈ? ਵੇਖਿਆ ਨਦਰ ਨਿਹਾਲ, ਜਿਨ੍ਹਾਂ ਦੇ ਵੱਲ ਪਰਮੇਸ਼ਰ ਨੇ ਕਿਰਪਾ ਦੀ ਨਜ਼ਰ ਵੱਲ ਵੇਖ ਕੇ ਤੇ ਨਿਹਾਲ ਕਰ ਦਿੱਤਾ ਹੈ। ਖੰਡ ਮੰਡਲ ਵਰ ਭੰਡ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰਦੇ ਕਹਿੰਦੇ ਹਨ, ਉਹਨਾਂ ਗੁਰਮੁਖਾਂ ਦੇ ਦਇਆ ਦ੍ਰਿਸ਼ਟੀ ਦੇ ਵਿੱਚ ਐਸੀ ਦਿਵ ਦ੍ਰਿਸ਼ਟੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਤਿੱਥੈ ਖੰਡ, ਜਿਵੇਂ 9 ਖੰਡ ਹੈ ਤੇ 400 ਕੋ ਜਿਹੜਾ ਹੈ ਇੱਕ ਮੰਡਲ ਮੰਨਿਆ ਜਾਂਦਾ ਹੈ। ਵਰਭੰਡ, ਇਸੇ ਪ੍ਰਕਾਰ ਸਾਧ ਸੰਗਤ ਜਿੱਕੀਆਂ ਖੰਡਾਂ ਦਾ ਬ੍ਰਹਮਾਂਡੇ ਨੂੰ ਵਰਭੰਡ ਆਖਿਆ ਜਾਂਦਾ ਹੈ। ਇਸ ਪ੍ਰਕਾਰ ਜਿਹੜੇ ਖੰਡ ਮੰਡਲ ਤੇ ਬ੍ਰਹਮਾਂਡ ਵਰਭੰਡ ਹਨ, ਇਹ ਸਭ ਉਹਨਾਂ ਨੂੰ ਜਿਵੇਂ ਸਾਡੇ ਸਾਹਮਣੇ ਕੋਈ ਪ੍ਰਤੱਖ ਕੋਈ ਚੀਜ਼ ਨਜ਼ਰ ਆਉਂਦੀ ਹੈ ਨਾ, ਕੋਈ ਪ੍ਰਤੱਖ ਪਿਆ ਹੋਵੇ, ਜਿੱਥੋਂ ਤੱਕ ਸਾਡੀ ਦ੍ਰਿਸ਼ਟੀ ਜਾਂਦੀ ਹੈ ਨਾ, ਸਾਫ਼ ਨਜ਼ਰ ਆਉਂਦਾ ਹੈ। ਇਵੇਂ ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਨੂੰ ਖੰਡ ਮੰਡਲ ਬ੍ਰਹਮਾਂਡ ਸਭ ਕੁਝ ਪ੍ਰਤੱਖ ਨਜ਼ਰ ਆਈ ਜਾਂਦਾ ਹੈ। ਇੱਕ ਥਾਂ ਤੇ ਬੈਠਿਆਂ ਹੋਇਆਂ ਸਭ ਕੁਝ ਦਿਸੀ ਜਾਂਦਾ ਹੈ। ਸਾਡੀ ਦ੍ਰਿਸ਼ਟੀ ਵਿੱਚ ਕਿੰਨੀ ਕੁ ਸ਼ਕਤੀ ਹੈ, ਨੇਤਰਾਂ ਵਿੱਚ ਦੇਖਣ ਦੀ ਸ਼ਕਤੀ, ਕੁਝ ਉਹਦੀ ਤਾਂ ਦੂਰੀ ਤੱਕ ਅਸੀਂ ਦੇਖ ਸਕਦੇ ਹਾਂ, ਪਰ ਥੋੜ੍ਹਾ ਉਹਦੇ ਨਾਲੋਂ ਹੋਰ ਦੂਰ ਹੋ ਜਾਵੇ ਤੇ ਸਾਡੇ ਨੇਤਰਾਂ ਵਿੱਚ ਦੇਖਣ ਦੀ ਜਿਹੜੀ ਸ਼ਕਤੀ ਘੱਟ ਜਾਂਦੀ ਹੈ। ਹੋਰ ਥੋੜ੍ਹਾ ਦੂਰ ਹੋ ਜਾਵੇ ਤੇ ਕਿਹਾ ਜਾਂਦਾ ਜੀ ਉਹ ਫਲਾਣੇ ਥਾਂ ਤੇ ਮਨੁੱਖ ਕੋਈ ਤੁਰਿਆ ਤਾਂ ਆ ਰਿਹਾ, ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਕੌਣ ਤੁਰਿਆ ਆ ਰਿਹਾ ਹੈ। ਜ਼ਰੂਰ ਤੁਰਿਆ ਕੋਈ ਨਾ ਕੋਈ ਆ ਰਿਹਾ ਹੈ। ਹੋਰ ਹੋਲੇ ਹੋ ਜਾਵੇ ਤੇ ਦਿਸਣੋਂ ਹੀ ਹਟ ਜਾਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਖੰਡ ਦੀ ਅਵਸਥਾ ਵਾਲੇ ਜਿਹੜੇ ਗੁਰਮੁਖ ਪਿਆਰੇ ਹੈ, ਤਿੱਥੈ ਖੰਡ ਮੰਡਲ ਵਰਭੰਡ, ਉਹਨਾਂ ਨੂੰ ਖੰਡਾਂ ਬ੍ਰਹਮੰਡਾਂ ਵਰਭੰਡਾਂ ਦਾ ਮੰਡਲਾਂ ਦਾ ਸਭ ਉਹਨਾਂ ਨੂੰ ਹਸਤਾਮਲ ਦੀ ਤਰ੍ਹਾਂ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਏਕੋ ਕਥੈ ਤਾ ਅੰਤ ਨਾ ਅੰਤ।
ਮਹਾਰਾਜ ਸੱਚੇ ਪਾਤਸ਼ਾਹ ਕੋਈ ਉਹਨਾਂ ਦੀ ਅਵਸਥਾ ਨੂੰ ਕਥਨ ਕਰ ਸਕਦਾ ਹੋਵੇਗਾ? ਤੇ ਸਤਿਗੁਰੂ ਜੀ ਕਹਿੰਦੇ ਸਿੱਧੋ ਨਹੀਂ। ਜੇਕਰ ਕੋਈ ਕਥਨ ਕਰਦਾ ਯਤਨ ਕਰਦਾ ਹੈ ਨਾ, ਉਹਦਾ ਅੰਤ ਹੋ ਜਾਂਦਾ, ਪਰ ਅੰਤ ਪਾਉਣ ਵਾਲੇ ਦਾ ਅੰਤ ਨਹੀਂ ਹੁੰਦਾ। ਜਿਹੜਾ ਅੰਤ ਪਾਵਦਾ ਉਹਦਾ ਆਪਣਾ ਅੰਤ ਹੋ ਜਾਂਦਾ ਹੈ। ਜੇ ਕੋਈ ਕਥਾ ਹੈ ਤਾਂ ਅੰਤ ਨਾ, ਅੰਤ ਪਾਉਣ ਵਾਲੇ ਦਾ ਅੰਤ ਹੋ ਜਾਵੇਗਾ। ਪਰ ਜਿਨ੍ਹਾਂ ਦਾ ਅੰਤ ਪਾ ਰਿਹਾ ਹੈ, ਐਸੀ ਉੱਚੀ ਅਵਸਥਾ ਵਾਲੇ ਗੁਰਮੁਖਾਂ ਦਾ, ਉਹਨਾਂ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਤਿੱਥੈ ਲੋ ਆਕਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਕਹਿੰਦੇ ਹਨ ਉਹਨਾਂ ਦੇ ਹਿਰਦੇ ਅੰਦਰ ਸਦਾ ਪ੍ਰਕਾਸ਼ ਹੀ ਪ੍ਰਕਾਸ਼ ਫਿਰ ਬਣਿਆ ਰਹਿੰਦਾ ਹੈ। ਤਿੱਥੈ ਲੋ ਆਕਾਰ। ਉਹ ਫਿਰ ਸੂਰਜ ਨੂੰ ਇਹ ਨਹੀਂ ਕਹਿੰਦੇ ਕਿ ਸੂਰਜ ਪ੍ਰਕਾਸ਼ ਕਰਦਾ ਹੈ, ਕਹਿੰਦੇ ਹਨ ਨਮੋ ਸੂਰਜ ਸੂਰਜੇ, ਕਿ ਸੂਰਜ ਨੂੰ ਵੀ ਪ੍ਰਕਾਸ਼ ਦੇਣ ਵਾਲਾ ਪਿੱਛੇ ਕੋਈ ਹੈ। ਉਹ ਸ਼ਕਤੀ ਹੈ ਪਰਮਾਤਮਾ ਦੀ। ਉਹ ਫਿਰ ਸੂਰਜ ਨੂੰ ਨਹੀਂ ਤੱਕਦੇ, ਉਹ ਫਿਰ ਸ਼ਕਤੀ ਨੂੰ, ਪਰਮੇਸ਼ਰ ਦੀ ਸ਼ਕਤੀ ਨੂੰ ਤੱਕਦੇ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਨੂੰ ਦੇਖਦੇ ਹੈ। ਨਮੋ ਚੰਦਰ ਚੰਦਰੇ, ਕਿ ਚੰਦਰਮਾ ਆਪ ਨਹੀਂ ਸੰਸਾਰ ਅੰਦਰ ਪ੍ਰਕਾਸ਼ ਕਰਦਾ, ਆਪ ਨਹੀਂ ਠੰਡੀਆਂ ਕਿਰਨਾਂ ਪ੍ਰਦਾਨ ਕਰਦਾ, ਉਹਨੂੰ ਸ਼ਕਤੀ ਦੇਣ ਵਾਲਾ ਪਿੱਛੇ ਕੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੱਥੈ ਲੋ ਆਕਾਰ। ਆਕਾਰ ਜਿਹੜੇ ਸੰਸਾਰ ਦੇ ਅੰਦਰ ਆਕਾਰ ਬਣੇ ਹੈ ਨਾ, ਉਹ ਸਭ ਆਕਾਰ ਫਿਰ ਮਿਟ ਜਾਂਦੇ ਹੈ। ਕਿਸੇ ਪ੍ਰਕਾਰ ਵੀ ਕੋਈ ਉਹਨਾਂ ਨੂੰ ਆਕਾਰ ਨਹੀਂ ਨਜ਼ਰ ਆਉਂਦਾ। ਜਿਵ ਜਿਵ ਹੁਕਮ ਤਿਵੈ ਤਿਵਕਾਰ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਕਹਿੰਦੇ ਐਸੇ ਬੰਦਗੀ ਕਰਨ ਵਾਲੇ, ਉੱਚੀ ਅਵਸਥਾ ਨੂੰ ਪਹੁੰਚਣ ਵਾਲੇ ਜਿਹੜੇ ਬ੍ਰਹਮ ਵੇਤੇ ਮਹਾਂਪੁਰਖ ਸਤਿਪੁਰਸ਼ ਹੈ ਨਾ, ਉਹ ਜਿਵੇਂ ਜਿਵੇਂ ਅਕਾਲ ਪੁਰਖ ਪਰਮੇਸ਼ਰ ਹੁਕਮ ਕਰਦਾ ਹੈ, ਤਿਵੇਂ ਤਿਵੇਂ ਸੰਸਾਰ ਅੰਦਰ ਕਾਰ ਕਰਦੇ ਹੈ। ਜੋ ਜੋ ਹੁਕਮ ਭਾਇਓ ਸਾਹਿਬ ਕਾ, ਸੋ ਮਾਥੈ ਲੈ ਮਾਨੇ ਹੋ। ਉਹ ਸਿਰ ਮੱਥੇ ਸਤ ਵਚਨ ਕਹਿ ਕੇ ਮੰਨਦੇ ਹੈ। ਉਹ ਪਰਮੇਸ਼ਰ ਦੇ ਆਪ ਹੀ ਭੇਜੇ ਹੋਏ ਸੰਸਾਰ ਦੇ ਅੰਦਰ ਬੰਦਗੀ ਕਰਨ ਵਾਲੇ ਮਹਾਂਪੁਰਖ ਹੋਇਆ ਕਰਦੇ ਹੈ। ਜਿਵ ਜਿਵ ਹੁਕਮ ਤਿਵੈ ਤਿਵਕਾਰ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਆ ਨਾ, ਕਹਿੰਦੇ ਹਨ ਕਿ ਪਰਮੇਸ਼ਰ ਦੇ ਭਾਣੇ ਵਿੱਚ, ਹੁਕਮ ਦੇ ਵਿੱਚ ਰਹਿਣ ਵਾਲੇ ਐਸਾ ਜਿਹੜਾ ਬੰਦਾ ਹੈ ਨਾ, ਉਹ ਬੰਦਗੀ ਕਰਦਾ ਹੈ ਕਰਕੇ। ਅਕਾਲ ਪੁਰਖ ਵਾਹਿਗੁਰੂ ਦੀ ਰਾਜਾ ਵਿੱਚ ਰਹਿ ਕੇ ਉਹ ਜੀਵਨ ਨਿਰਵਾਹ ਕਰਦੇ ਆ। ਪਰਮਾਤਮਾ ਦੇ ਦਰ ਤੇ ਐਸੇ ਜੋ ਪੀਰ ਪੈਗੰਬਰ ਅਵਤਾਰ ਔਲੀਏ ਔਰ ਬੰਦਗੀ ਕਰਨ ਵਾਲੇ ਮਹਾਂਪੁਰਖ ਹਰ ਸਮੇਂ ਪਰਮੇਸ਼ਰ ਦੇ ਦਰ ਤੇ ਖੜੇ ਹਨ। ਜਦੋਂ ਪਰਮਾਤਮਾ ਚਾਹੇ ਲੁਕਾਈ ਦੇ ਭਲੇ ਹੈ ਤਾਂ ਕਿਸੇ ਵੀ ਅਵਤਾਰ ਨੂੰ ਜਗਤ ਅੰਦਰ ਪ੍ਰਗਟ ਕਰ ਸਕਦਾ ਹੈ। ਜਦੋਂ ਚਾਹੇ ਕਿਸੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਬ੍ਰਹਮ ਗਿਆਨੀ ਨੂੰ, ਬੰਦਗੀ ਕਰਨ ਵਾਲੇ ਮਹਾਂਪੁਰਖ ਨੂੰ ਸੰਸਾਰ ਦੇ ਅੰਦਰ ਪ੍ਰਗਟ ਕਰ ਸਕਦਾ ਹੈ। ਇਹ ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ, ਤਿਵੇਂ ਤਿਵੇਂ ਸੰਸਾਰ ਦੇ ਅੰਦਰ ਆ ਕੇ ਫਿਰ ਕਾਰ ਚਲਾਉਂਦੇ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਬਾਣੀ ਵਿੱਚ ਬਚਨ ਕੀਤੇ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰਦੇ ਹੈ ਕਿ ਬੰਦਗੀ ਕਰਨ ਵਾਲੇ ਜਿਹੜੇ ਮਹਾਂਪੁਰਖ ਹੈ, ਜਿਨ੍ਹਾਂ ਨੂੰ ਕਦੇ ਪਰਮੇਸ਼ਰ ਦੀ ਯਾਦ ਵਿਸਰਦੀ ਨਹੀਂ ਹੈ, ਉਹ ਜਾਣੋ ਕਿ ਪਰਮਾਤਮਾ ਦਾ ਹੀ ਸਰੂਪ ਹਨ। ਕਬੀਰ ਸੇਵਾ ਕਉ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਪਰਮੇਸ਼ਰ ਨੇ ਐਸੀ ਸੇਵਾ ਉਹਨਾਂ ਦੀ ਲਗਾਈ ਹੋਈ ਹੈ। ਉਹ ਆਪ ਸੰਸਾਰ ਭਰ ਵਿੱਚ ਨਾਮ ਜਪਦੇ ਹੈ ਤੇ ਪ੍ਰੇਰਿਤ ਕਰ ਕਰਕੇ ਨਾਮ ਜਪਾਉਂਦੇ, ਪਰਮੇਸ਼ਰ ਉਹਨਾਂ ਨੂੰ ਮੁਕਤ ਕਰ ਦਿੰਦਾ ਹੈ। ਇਹ ਜਿਵੇਂ ਜਿਵੇਂ ਪਰਮਾਤਮਾ ਦਾ ਹੁਕਮ ਹੈ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਪ੍ਰਤੱਖ ਵੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਸੇਵਾ ਬਖਸ਼ੀ ਹੈ, ਕੋਈ ਸਤਿਗੁਰੂ ਜੀ ਦੀ ਸੇਵਾ ਕਰ ਰਹੇ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਦੇ ਹੈ, ਕੋਈ ਗੁਰੂ ਘਰ ਦੀਆਂ ਪ੍ਰਤੱਖ ਮਹਾਨ ਸੇਵਾਵਾਂ ਕਰਦੇ, ਗੁਰੂ ਕੀ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਕਰਦੇ, ਜਿਵੇਂ ਜਿਵੇਂ ਪਰਮਾਤਮਾ ਨੇ ਕਿਸੇ ਨੂੰ ਸੇਵਾ ਬਖਸ਼ੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿਵੈ ਤਿਵਕਾਰ। ਉਸੇ ਤਰ੍ਹਾਂ ਹੀ ਉਹ ਕਾਰ ਸੇਵਾ ਨੂੰ ਕਰਦੇ ਹੈ। ਉਸੇ ਪ੍ਰਕਾਰ ਕਾਰ ਹੱਥਾਂ ਦੇ ਨਾਲ ਸੇਵਾ ਨੂੰ ਕਰਦੇ ਹੈ। ਕਾਰ ਮਨ ਰੂਪੀ ਹੱਥਾਂ ਦੇ ਨਾਲ ਪਰਮੇਸ਼ਰ ਦੀ ਬੰਦਗੀ ਰੂਪ ਸੇਵਾ ਵੀ ਕਰਦੇ ਹਨ। ਵੇਖੈ ਵਿਗਸੈ ਕਰ ਵਿਚਾਰ। ਵੇਖੈ ਸੰਸਾਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਰਗੁਣ ਸਰੂਪ ਦੀ ਵਿਚਾਰ ਕਰ ਕਰਕੇ ਵੇਖੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖਦੇ ਹਰ ਸਮੇਂ ਤੇ ਵਿਗਸੈ, ਬੜੇ ਖੁਸ਼ ਹੁੰਦੇ, ਪ੍ਰਸੰਨ ਹੁੰਦੇ ਹੈ ਕਿ ਪਰਮਾਤਮਾ
ਕਦੇ ਤਾਂ ਆਪ ਜੀ ਭਿਖਾਰੀ ਰੂਪ ਹੋ ਕਰਕੇ ਵਰਤਦੇ ਹੋ ਮਹਾਰਾਜ, ਕਦੇ ਦਾਤਾ ਰੂਪ ਹੋ ਕਰਕੇ ਆਪ ਹੀ ਮਹਾਰਾਜ ਦਾਨ ਕਰੀ ਜਾਂਦੇ ਹੋ। ਫਿਰ ਇਸੇ ਪ੍ਰਕਾਰ ਕਿਧਰੇ ਸੂਖਸ਼ਮ ਰੂਪ ਧਾਰਨ ਕਰਦੇ, ਕਦੇ ਤਮਾਮ ਵੱਡਾ ਆਕਾਰ ਦਾ ਸਰੂਪ ਧਾਰਨ ਕਰ ਲੈਂਦੇ ਹੋ। ਇਹ ਤਮਾਮ ਪੈਦਾ ਕੀਤੀ ਹੋਈ ਜਿਹੜੀ ਸ੍ਰਿਸ਼ਟੀ ਹੈ, ਇਹ ਨਿਰਗੁਣ ਸਰੂਪ ਦੇ ਹੈਰਾਨ ਕਰ ਦੇਣ ਵਾਲੇ ਪਰਮੇਸ਼ਰ ਦੇ ਕੌਤਕਾਂ ਨੂੰ ਦੇਖ ਕਰਕੇ ਵਿਕਸ ਹੈ, ਖੁਸ਼ ਹੁੰਦੇ ਰਹਿੰਦੇ, ਪ੍ਰਸੰਨ ਹੁੰਦੇ ਰਹਿੰਦੇ ਹੈ। ਨਾਨਕ ਭਗਤਾਂ ਸਦਾ ਵਿਗਾਸ, ਵਿਗਾਸ ਦਾ ਅਰਥ ਹੈ ਖੁਸ਼ੀ, ਖੇੜਾ। ਹਿਰਦੇ ਅੰਦਰ ਹਰ ਸਮੇਂ ਖੇੜਾ ਬਣਿਆ ਰਹਿੰਦਾ ਹੈ। ਪਰਮੇਸ਼ਰ ਦੇ ਕੌਤਕਾਂ ਨੂੰ ਦੇਖ ਦੇਖ ਕਰਕੇ ਹਰ ਸਮੇਂ ਹਿਰਦਾ ਉਹਨਾਂ ਦਾ ਕੌਲ ਦੇ ਵਾਂਗ ਖੇਡਦਾ ਰਹਿੰਦਾ ਹੈ। ਇਸ ਪ੍ਰਕਾਰ ਮਹਾਰਾਜ